ਜਿਹੜੀ ਕਾਂਗਰਸ ਦੀ ਤੇ ਭਾਜਪਾ ਦੀ ਲੀਡਰਸ਼ਿਪ ਸੰਤ ਭਿੰਡਰਾਂ ਵਾਲਿਆਂ ਕੋਲੇ ਮੰਨ ਕੇ ਜਾਂਦੀ ਰਹੀ ਆ ਕਿ ਜੀ ਤੁਸੀਂ ਸੱਚੇ ਹੋ ਤੇ ਹਮਲਾ ਉੱਥੇ ਕਹਿੰਦੇ ਆ 6 ਮਹੀਨੇ ਲੇਟ ਕੀਤਾ। ਇਹ ਬਾਬਾ ਜਰਨੈਲ ਸਿੰਘ ਦੀ ਧਿਰ, ਬਾਬਾ ਜਰਨੈਲ ਸਿੰਘ ਦੀ ਸੀਟ ਤੇ ਬੈਠੇ ਬਾਬੇ ਧੁੰਮੇ ਨੂੰ ਕਾਹਤੋਂ ਨਹੀਂ ਦਿਖਦਾ ਕਿ ਇਹ ਸ਼ਰੇਆਮ ਸੰਤ ਭਿੰਡਰਾਂ ਵਾਲਿਆਂ ਨੂੰ ਕਦੇ ਕਹਿੰਦੇ ਸੀ ਇਹ ਮਹਿਖਾ ਸੁਰਬਾ, ਕਦੇ ਇਹ ਕਹਿੰਦੇ ਸੀਗੇ ਜੀ 6 ਮਹੀਨੇ ਲੇਟ, ਕਦੇ ਇੰਦਰਾ ਨੂੰ ਦੁਰਗਾ ਕਹਿੰਦੇ ਸੀ। ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਅਸੀਂ ਬੀਜੇਪੀ ਤੋਂ ਆਹ ਮਨਵਾ ਲਿਆ, ਉਹ ਮਨਾ ਲਿਆ, ਇਹੋ ਜਿਹੀਆਂ ਗੱਲਾਂ ਦਾ ਸ਼ੌਂਸ਼ਣਾ ਵਜਾਉਣ ਵਾਲੇ ਪੰਜਾਬ ਦੇ 3600 ਤੁਰੇ ਫਿਰਦੇ ਆ। ਮਨਜਿੰਦਰ ਸਿੰਘ ਸਰਸਾ ਵੀ ਇਹੀ ਗੱਲ ਕਹਿਣਾ ਹੁੰਦਾ ਸੀ, ਮੈਂ ਸਿੱਖਾਂ ਦੇ ਮਸਲੇ ਹੱਲ ਕਰਾਉਂਗਾ। ਸਭ ਤੋਂ ਹੈਰਾਨੀ ਵਾਲੀ ਜਿਹੜੀ ਗੱਲ ਇਹ ਹੈ ਕਿ ਖਾਲਸਾ ਪੰਥ ਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਕਿ ਸੰਤ ਸਮਾਜ ਇਸ ਮੌਕੇ ਆਰਐਸਐਸ ਵਾਲੀ ਖੇਡ ਖੇਡ ਰਿਹਾ। ਨਾਨਕ ਸ਼ਾਹੀ ਕੈਲੰਡਰ ਦਾ ਭੋਗ ਸੁਦਰਸ਼ਨ ਦੇ ਕਹਿਣ ਤੇ ਪਵਾਇਆ, ਚਾਹੇ ਉਹ ਨਾਨਕਸਰੀਆਂ ਦੇ ਕਰਕੇ ਪਿਆ, ਚਾਹੇ ਉਹ ਕਿਸੇ ਹੋਰ ਕਰਕੇ ਪਿਆ, ਪਰ ਉਹਦੇ ਪਿੱਛੇ ਆਰਐਸਐਸ ਦਾ ਹੱਥ ਸੀ। ਬਾਬੇ ਧੁੰਮੇ ਹੋਣਾ ਨੂੰ ਵਹਿਮ ਬਈ ਮੇਲ ਜੋੜ ਨਾਲ, ਮੋਹ ਮੁਹੱਬਤ ਨਾਲ, ਗੱਲਬਾਤ ਨਾਲ, ਸਮਝੌਤੇ ਕਰਕੇ ਜਦੋਂ ਮਸਲੇ ਹੱਲ ਹੋ ਸਕਦੇ ਆ ਤਾਂ ਲੜਨਾ ਮਰਨਾ ਕਾਹਤੋਂ। ਪਰ ਐਨ ਉਸ ਮੌਕੇ ਜਦੋਂ ਦੁਸ਼ਮਣ ਧਿਰ ਸਮਝੌਤੇ ਕਰ ਰਹੀ ਆ, ਉਹ ਤਿਆਰੀਆਂ ਕਰ ਰਹੇ ਨੇ ਵੀ ਕਦੋਂ ਇਹਨਾਂ ਦਾ ਘਾਣ ਕਰਨਾ, ਕਦੋਂ ਇਹਨਾਂ ਦੇ ਕਬੀਲੇ ਦਾ ਸੱਤਿਆਨਾਸ਼ ਕਰਨਾ। ਬਾਬਾ ਜੀ ਤੇ ਬਾਬਾ ਜੀ ਦੇ ਚੇਲਿਓ ਬਾਲ ਕੇ ਉਹ ਤੁਸੀਂ ਆਪਦਾ ਜਿਹੜਾ ਕੁਝ ਕਰਨਾ ਕਰੀ ਚੱਲੋ, ਪਰ ਪੰਥ ਦੀ ਪੀੜ ਆ ਜਿਹੜੀ ਉਹ ਇਹ ਆ ਕਿ ਜਦੋਂ ਆਪਾਂ ਆਰਐਸਐਸ ਨਾਲ, ਬੀਜੇਪੀ ਨਾਲ ਘਿਓ ਗੁਜੜੀ ਹੁੰਨੇ ਆ ਤਾਂ ਉਹਨਾਂ ਦੀ ਘੁਸਪੈਠ ਦਾ ਜਿਹੜਾ ਉਹ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਪ੍ਰੋਜੈਕਟ ਵਾ, ਸਿੱਖਾਂ ਦੇ ਉੱਤੇ ਹਿੰਦੂ ਦੇਵੀ ਦੇਵਤੇ ਥੋਪ ਕੇ ਸਿੱਖੀ ਦਾ ਬਾਹਮਣੀਕਰਨ ਕਰਨ ਵਾਲਾ ਪ੍ਰੋਜੈਕਟ ਆ, ਉਹਨੂੰ ਸੌਖ ਹੋ ਜੂ। ਸੋ ਜਿਹੜੀ ਸੱਚਾਈ ਆ ਨੰਗੀ ਚਿੱਟੀ, ਉਹ ਦੇਖ ਕੇ ਵੀ ਜੇਕਰ ਕੋਈ ਕਵੇ ਜੀ ਐ ਨਹੀਂ ਆਉਂ ਆ, ਇਹ ਜਿਹੜੇ ਡਰਾਮੇ ਇਹ ਉਦੋਂ ਚੱਲ ਜਾਂਦੇ ਸੀ ਜਦੋਂ ਲੋਕਾਂ ਕੋਲੇ ਸਾਧਨ ਘੱਟ ਹੁੰਦੇ ਸੀ ਸੂਚਨਾ ਦੇ। ਹੁਣ ਤਾਂ ਸਕਿੰਟ 'ਚ ਪਤਾ ਲੱਗ ਜਾਂਦਾ ਬਾਬਾ ਜੀ, ਸਭ ਨੂੰ ਪਤਾ ਕਿ ਤੁਹਾਡੀ ਟਿਊਨਿੰਗ ਪਹਿਲੋਂ ਹੀ ਉਹਨਾਂ ਵਰਗੀ ਤੁਸੀਂ ਬੋਲੀ ਸ਼ੈਲੀ ਬੋਲਦੇ ਹੋ। ਸੋ ਹਿੰਦੂ ਦੇ ਜਿਹੜਾ ਵਾ ਬ੍ਰਾਹਮਣਵਾਦ ਜਿਹੜਾ ਹੈ ਉਹ ਔਰਤ ਨੂੰ ਮੂਹਰੇ ਕਰਕੇ ਆਪਦੇ ਵਿਰੋਧੀ ਨੂੰ, ਆਪਦੇ ਸ਼ਰੀਕ ਨੂੰ ਟੀਸ ਕਰਦਾ, ਮਾਰਦਾ, ਕਈ ਉਹਨੂੰ ਤੋਂ ਕੰਮ ਲੈਂਦਾ ਰਿਹਾ। ਹੁਣ ਵੀ ਉਹਨਾਂ ਨੇ ਗਾਂ ਵੀ ਜਨਾਨੀਆਂ ਵਰਤਣੀਆਂ ਨੇ ਤੇ ਇਸ ਬੀਜੇਪੀ ਨਾਲ, ਇਸ ਬ੍ਰਾਹਮਣਵਾਦ ਨਾਲ ਬਾਬਾ ਧੁੰਮਾ ਦੀ ਜੱਫੀਆਂ ਪਾਉਂਦੇ ਫਿਰਦੇ ਆ। ਤੁਸੀਂ ਕਿਹੜੇ ਚੱਕਰ 'ਚ ਫਸੇ ਫਿਰਦੇ ਹੋ? ਉਹਨਾਂ ਨੇ ਤਾਂ ਤੁਹਾਨੂੰ ਪੰਥ ਵਿੱਚ ਵੱਧ ਤੋਂ ਵੱਧ ਡਿਵੀਜ਼ਨਸ ਪਾਉਣ ਲਈ ਵਰਤਣਾ, ਕਿਉਂਕਿ ਜਿਹੜਾ ਵੀ ਬੰਦਾ ਇੱਕ ਵਾਰੀ ਮੋਦੀ ਦੇ ਨਾਲ, ਅਮਿਤ ਸ਼ਾਹ ਨਾਲ ਜਾਂ ਆਰਐਸਐਸ ਨਾਲ ਜਦੋਂ ਉਹਦੇ ਨਾਲ ਕਲੰਕਿਤ ਹੋ ਗਿਆ, ਉਹਨੂੰ ਖਾਲਸਾ ਪੰਥ ਨੇ ਤੋਏ ਤੋਏ ਕਰਨੀ ਹੋਈ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਆਦਮੀ ਪਾਰਟੀ ਨੇ ਆਪਦਾ ਪ੍ਰਧਾਨ ਬਣਾਇਆ ਅਮਨ ਅਰੋੜਾ ਤੇ ਉਹਨੇ ਇੱਕ ਚਵਲ ਮਾਰੀ ਆ ਬੈਠਣ ਸਾਰੀ ਕੁਰਸੀ ਤੇ ਕਹਿੰਦਾ ਵੀ ਜਿਹੜੇ ਕਾਂਗਰਸ ਦੇ ਲੀਡਰ ਅੱਡੋ ਫਾਟੀ ਹੋਏ ਫਿਰਦੇ ਨੇ, ਇਹ ਤਾਂ ਜੀ ਜਿਵੇਂ ਸਿੱਖ ਮਿਸਲਾਂ ਹੁੰਦੀਆਂ ਸੀ ਉਵੇਂ ਆਪਸ ਵਿੱਚ ਹੀ ਉਲਝਦੇ ਫਿਰਦੇ। ਸਾਡੇ ਇਤਿਹਾਸ ਦੇ ਉੱਤੇ ਇਸ ਤਰੀਕੇ ਦੀ ਗੱਲ ਕਰਕੇ ਇਸ ਬੰਦੇ ਨੇ ਇਹ ਤਾਂ ਸਾਬਤ ਕਰ ਹੀ ਦਿੱਤਾ ਤੇ ਨਾ ਤਾਂ ਉਹਨੂੰ ਸਿੱਖ ਫਲਸਫੇ ਦੇ ਕੋਈ ਸਮਝ, ਨਾ ਸਾਡੇ ਇਤਿਹਾਸ ਦਾ ਕੁਝ ਪਤਾ। ਤੇ ਜਦੋਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਤਾਂ ਇਹਨਾਂ ਸਿਆਸੀ ਭਲਵਾਨਾਂ ਨੂੰ ਚਾਹੀਦਾ ਕਿ ਨਾ ਹੀ ਬੋਲਿਆ ਕਰਨ। ਇਸ ਗੱਲ ਦਾ ਸਾਡੇ ਕੌਮ ਦੀ ਸਿੱਖ ਨੌਜਵਾਨੀ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਤੇ ਇਹਨਾਂ ਨੇ ਇੱਕ ਮਾਰਚ ਰੱਖਿਆ ਹੋਇਆ, ਪਤਾ ਨਹੀਂ ਪਟਿਆਲੇ ਤੋਂ ਅੰਮ੍ਰਿਤਸਰ ਤੱਕ, ਦਰਬਾਰ ਸਾਹਿਬ ਤੱਕ। ਹੋ ਸਕਦਾ ਇੱਥੇ ਮੀਡੀਆ ਵੱਲੋਂ ਇਸ ਮਸਲੇ ਤੇ ਉਹਨੂੰ ਸਵਾਲ ਵੀ ਪੁੱਛਿਆ ਜਾਵੇ। ਖੈਰ, ਸਾਡੀ ਇਤਿਹਾਸ ਦੀ ਜਿਹੜੀ ਸਾਡੇ ਭਾਈਚਾਰੇ ਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਦਿੱਲੀ ਵੱਲੋਂ ਵੀ ਸਿੱਖਾਂ ਉੱਤੇ ਕਟਕ ਚਾੜਿਆ ਜਾ ਰਿਹਾ ਸੀ ਤੇ ਇੱਧਰ ਕਦੇ ਅਬਦਾਲੀ, ਕਦੇ ਨਾਦਰ, ਕਦੇ ਕੋਈ ਚੜ੍ਹ ਕੇ ਆ ਰਿਹਾ ਸੀ, ਉਸ ਦੌਰ ਵਿੱਚ ਪੰਜਾਬ ਦਲੀਆ ਬਣਿਆ ਪਿਆ ਸੀ। ਉਦੋਂ ਗੁਰੂ ਦੇ ਖਾਲਸੇ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕੀਤੀ, ਇਨਸਾਫ ਦਿੱਤਾ। ਜਦੋਂ ਪੰਜਾਬ ਦੇ ਆਮ ਲੋਕਾਂ ਨੂੰ ਇਹ ਜਾਪਿਆ, ਇਹ ਮਹਿਸੂਸ ਹੋਇਆ ਕਿ ਸਾਡੀ ਰਾਖੀ ਤਾਂ ਇਕੱਲੀ ਇਹ ਕਰ ਸਕਦੇ, ਇਸ ਸਾਰੇ ਦੌਰ ਨੂੰ ਜਦੋਂ ਸਕੂਲਾਂ ਕਾਲਜਾਂ ਦੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ, ਇਹਨੂੰ ਰਾਖੀ ਪ੍ਰਥਾ ਕਿਹਾ ਜਾਂਦਾ ਕਿ ਹਰ ਇਲਾਕੇ ਦੇ ਵਿੱਚ ਕੋਈ ਛੋਟਾ ਮੋਟਾ ਜਥਾ ਹੁੰਦਾ ਸੀ ਤੇ ਉਹ ਜਥਾ ਉਸ ਇਲਾਕੇ ਦੇ ਲੋਕਾਂ ਦੀ ਬਾਹਰੋਂ ਹਮਲਿਆਂ ਤੋਂ ਰਾਖੀ ਕਰਦਾ ਸੀ।
ਤੇ ਉਹ ਧਾੜਵੀ ਜਿਹੜੇ ਚਾਹੇ ਕਾਬਲ ਘਧਾਰ ਤੋਂ ਚੜ ਕੇ ਆਉਣ ਚਾਹੇ ਕਿਸੇ ਪਾਸੇ ਹੋਰ, ਉਹਨਾਂ ਸਾਹਮਣੇ ਡਟ ਕੇ ਖੜਨ ਵਾਲੇ ਉਹਨਾਂ ਸਿੱਖ ਜਥਿਆਂ ਨੇ ਵਕਤ ਦੇ ਨਾਲ ਹੌਲੀ ਹੌਲੀ 65 ਜਥੇ ਜਿਹੜੇ ਸੀਗੇ ਉਹ ਮੰਨੇ ਗਏ ਵੀ ਆਹ 65 ਮੁੱਖ ਜਥੇ। ਸੋ ਜਦੋਂ ਇੱਕ ਵਕਤ ਆਇਆ 29 ਮਾਰਚ 1748 ਨੂੰ, ਉਦੋਂ ਇਹ ਸਾਰੇ ਜਥਿਆਂ ਨੂੰ ਅੱਡ-ਅੱਡ ਥਾਵਾਂ ਦੇ ਉੱਤੇ ਇੱਕ ਜਿਵੇਂ ਇਲਾਕਾ ਵੀ ਤੁਹਾਡਾ ਇੱਥੇ ਨਾਲ ਲੱਗਦਾ ਇਲਾਕਾ, ਤੁਹਾਨੂੰ ਇੱਕ ਮਿਸਲ 'ਚ ਇਕੱਠੇ ਕਰ ਦਿੰਦੇ। ਮਿਸਲ ਜਾਣੀ ਕਿ ਜਿਵੇਂ ਆਪਾਂ ਕਾਗਜ਼ ਉੱਤੇ ਇੱਕ ਫਾਈਲ ਬਣਾ ਲਈਏ, ਅੱਜ ਅਖਰ ਫਾਈਲ ਵਰਤ ਲੈਂਦੇ ਹਾਂ ਆਪਾਂ, ਵੀ ਇਸ ਫਾਈਲ ਵਿੱਚ ਤੁਹਾਡਾ ਨਾਲ ਲੱਗਦਾ ਇਲਾਕਾ, ਤੁਹਾਡੀ ਇੱਥੋਂ ਤੱਕ ਦੀ ਰਾਖੀ ਦੀ ਤੁਹਾਡੀ ਜ਼ਿੰਮੇਵਾਰੀ ਆ, ਤੁਹਾਡਾ ਇਸ ਤੋਂ ਅਗਲਾ ਨਾਲ ਲੱਗਦਾ ਇਲਾਕਾ ਇੱਥੇ ਤੱਕ ਇਹਦੀ ਹੱਦਬੰਦੀ ਹੈ। ਜਿਵੇਂ ਅੱਜ ਪੰਜਾਬ ਦੇ ਵਿੱਚ ਅੱਡ-ਅੱਡ ਹਲਕੇ ਬਣੇ ਹੋਏ ਨੇ, ਚਾਹੇ ਬਲਾਕ ਲਾ ਲਓ ਜਾਂ ਪੁਲਿਸ ਨੇ DSP ਇਲਾਕਾ, ਥਾਣੇ ਦਾ ਇਲਾਕਾ ਇੱਥੇ ਤੱਕ ਵਾ, ਜਾਂ DIG ਕਹਿੰਦੇ ਜਾਂ ਰੇਂਜ ਕਹਿੰਦੇ ਆ, ਪੁਲਿਸ ਰੇਂਜ ਆ। ਤੋ ਉਵੇਂ ਹੀ ਸਾਡੇ ਉਸ ਮੌਕੇ ਦੇ ਸਿੰਘਾਂ ਨੇ ਆਪਦੀਆਂ ਹੱਦਬੰਦੀਆਂ ਵੀ ਇੱਥੇ ਤੱਕ ਇਸ ਸਿੰਘ ਦਾ ਜਾਂ ਇਹਨਾਂ ਸਿੰਘਾਂ ਦਾ ਇਸ ਜਥੇ ਦਾ ਰਾਖੀ ਕਰਨ ਦੀ ਜ਼ਿੰਮੇਵਾਰੀ ਆ ਲੋਕਾਂ ਦੀ। ਇਹ 65 ਜਥਿਆਂ ਨੂੰ 11 ਮਿਸਲਾਂ 'ਚ ਵੰਡਿਆ ਗਿਆ। 12ਵੀਂ ਮਿਸਲ ਜਿਹੜੀ ਪਟਿਆਲੇ ਵਾਲੀ ਆ ਉਹ ਵੱਖਰੀ ਆ। ਤੋ ਜਿਹੜੇ ਇਹ ਸਾਡੀਆਂ ਮਿਸਲਾਂ ਸੀ, ਆਲੂ ਵਾਲੀਆ ਮਿਸਲ, ਭੰਗੀ ਮਿਸਲ, ਡੱਲੇ ਵਾਲੀਆ ਮਿਸਲ, ਫੈਜ਼ਲਾਪੁਰ ਮਿਸਲ, ਕਨਈਆ ਮਿਸਲ, ਕਰੋੜ ਸਿੰਘੀਆ ਮਿਸਲ, ਨਕਈ ਮਿਸਲ, ਨਿਸ਼ਾਨ ਵਾਲੀਆ ਮਿਸਲ, ਨੰਦ ਸਿੰਘ ਸਾਂਗਣੀਆਂ ਵਾਲੀ ਮਿਸਲ, ਸ਼ੁਕਰ ਚੱਕੀਆ ਮਿਸਲ, ਦੀਪ ਸਿੰਘ ਬਾਬਾ ਦੀਪ ਸਿੰਘ ਵਾਲੀ ਮਿਸਲ, ਜਿਹਨੂੰ ਸ਼ਹੀਦਾਂ ਵਾਲੀ ਮਿਸਲ ਕਹਿੰਦੇ ਆ। ਸੋ ਇਹ ਜਿਹੜੀਆਂ ਮਿਸਲਾਂ ਸੀ ਜਾਂ ਇਹ ਜਿਹੜੇ ਸਮਝ ਲਓ ਵੀ ਅੱਡ-ਅੱਡ ਖਿੱਤਿਆਂ ਦੇ ਵਿੱਚ ਲੋਕਾਂ ਦੀ ਰਾਖੀ ਕਰਨ ਵਾਲੇ ਸਾਡੇ ਉਸ ਮੌਕੇ ਦੇ ਸਿੱਖ ਬ੍ਰਿਗੇਡ ਸੀ, ਇਹਨਾਂ ਦੇ ਉੱਤੇ ਖਾਲਸਾ ਪੰਥ ਨੂੰ ਨਹੀਂ, ਇਸ ਪੰਜਾਬ ਦੀ ਧਰਤੀ ਨੂੰ ਸਦਾ ਮਾਣ ਰਿਹਾ ਕਿ ਜਦੋਂ ਦਰੜਿਆ ਜਾ ਰਿਹਾ ਸੀ, ਦਲੀਆ ਬਣਿਆ ਪਿਆ ਸੀ ਪੰਜਾਬ, ਉਦੋਂ ਗੁਰੂ ਦੇ ਪਿਆਰਿਆਂ ਨੇ ਆਪਦੀ ਜ਼ਿੰਮੇਵਾਰੀ ਸਮਝੀ ਤੇ ਲੋਕਾਂ ਦੀ ਰਾਖੀ ਕੀਤੀ ਇਸ ਤਰ੍ਹਾਂ। ਤੇ ਉਹ ਮਿਸਲਾਂ ਫਿਰ ਬਾਅਦ ਚ ਉਹਨਾਂ ਚੋਂ ਸਭ ਤੋਂ ਜਿਹੜੀ ਵੱਧ ਸਾਡੇ ਇਤਿਹਾਸ ਦਾ ਸ਼ੁਕਰ ਚੱਕੀਆ ਮਿਸਲ, ਜਿਹਦੇ ਵਿੱਚੋਂ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੇ ਇਲਾਕੇ ਉੱਤੇ ਰਾਜ ਕਰ ਲਿਆ, ਜਿਹਨੂੰ ਆਪਾਂ ਖਾਲਸਾ ਰਾਜ ਕਹਿੰਦੇ ਆ। ਪਰ ਬਾਕੀ ਦੀਆਂ ਜਿਹੜੀਆਂ ਮਿਸਲਾਂ ਸੀ ਉਹਨਾਂ ਦੀਆਂ ਵੀ ਰਿਆਸਤਾਂ ਕਾਇਮ ਹੋਈਆਂ। ਜਿਹੜੀਆਂ 6 ਸਿੱਖ ਰਿਆਸਤਾਂ ਨੇ ਉਹ ਇਹਨਾਂ ਮਿਸਲਾਂ ਵਿੱਚੋਂ ਪ੍ਰਗਟ ਹੋਈਆਂ। ਮਿਸਲਾਂ ਦੀ ਇਹਨਾਂ ਦੀ ਕਮਾਈ ਆ। ਇਹਨਾਂ ਮਿਸਲਾਂ ਦਾ ਆਧਾਰ ਉਹ ਜਥੇ ਆ ਜਿਨ੍ਹਾਂ ਨੇ ਰਾਖੀ ਕੀਤੀ। ਸੋ ਜਦੋਂ ਅਸੀਂ ਇਤਿਹਾਸ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਮਿਸਲਾਂ ਵਾਲਾ ਜਿਹੜਾ ਕਾਲ ਆ, ਇਹ ਸਾਡੇ ਇਤਿਹਾਸ ਦਾ ਇੱਕ ਸ਼ਾਨਦਾਰ ਕਾਲ। ਤੇ ਉਸ ਮੌਕੇ ਇਸ ਗੱਲ ਨੂੰ ਜਿਹੜੇ ਅਮਨ ਅਰੋੜੇ ਨੇ ਜਿਵੇਂ ਕਿਹਾ ਕਿ ਜੀ ਕਾਂਗਰਸ ਦੇ ਲੀਡਰ ਅੱਡ-ਅੱਡ ਮਿਸਲਾਂ ਬਣਾਈ ਫਿਰਦੇ ਆ, ਇਹਨੇ ਬਹੁਤ ਜ਼ਿਆਦਾ ਉਹਨੂੰ ਨੈਗੇਟਿਵ ਨਜ਼ਰੀਏ ਤੋਂ ਜਾਣੀ ਕਿ ਗੱਲ ਨੂੰ ਕਿਹਾ ਵੀ ਮਿਸਲਾਂ ਖਣੀ ਉਹੀ ਆਪਸ ਵਿੱਚ ਹੀ ਖੰਡੇ ਖੜਕਾਉਣ ਵਾਲੇ, ਆਪਸ ਵਿੱਚ ਹੀ ਲੜਦੇ ਭਿੜਦੇ ਲੋਕ ਸੀ। ਇਹਦਾ ਬਿਲਕੁਲ ਨਹੀਂ ਸੀ। ਉਹ ਗੁਰੂ ਦੇ ਪਿਆਰੇ ਸਿੱਖ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਲੈ ਕੇ ਆਪੋ ਆਪਣੇ ਇਲਾਕੇ ਦੇ ਵਿੱਚ ਮਨੁੱਖਤਾ ਦੀ ਸੇਵਾ ਕਰਨ ਵਾਲੇ ਲੋਕ ਸੀ, ਜਿਨ੍ਹਾਂ ਦੇ ਉੱਤੇ ਹਰ ਇਲਾਕੇ ਦੇ ਲੋਕਾਂ ਨੂੰ ਮਾਣ ਸੀ ਕਿ ਸਾਡੇ ਇਲਾਕੇ ਵਿੱਚ ਫਲਾਣੇ ਜਥੇਦਾਰ ਦੀ ਜਥੇਦਾਰੀ ਦੇ ਹੇਠ ਸਾਡੀ ਰਾਖੀ ਦਾ ਪ੍ਰਬੰਧ ਜਿਹੜਾ ਹੈਗਾ ਉਹ ਮੰਨਿਆ ਹੋਇਆ। ਖੈਰ, ਇਹ ਗੱਲ ਜਦੋਂ ਅੱਜ ਛੇੜੀ ਪਈ ਆ ਤਾਂ ਇੱਕ ਇਹਨਾਂ ਦਿਨਾਂ 'ਚ ਚਰਚਾ ਛਿੜੀ ਹੋਈ ਆ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਅਮਨ ਅਰੋੜੇ ਨੂੰ ਪ੍ਰਧਾਨਗੀ ਦਿੱਤੀ ਆ, ਉਹਦੇ ਪਿੱਛੇ ਹਿੰਦੂ ਵੋਟ ਬੈਂਕ ਆ ਜਿਹੜਾ, ਉਹਨੂੰ ਮੁੱਖ ਰੱਖ ਕੇ ਇਹ ਕੰਮ ਕੀਤਾ ਗਿਆ। ਕਿਉਂਕਿ ਇਸੇ ਤਰੀਕੇ ਦੀ ਖੇਡ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਖੇਡੀ ਸੀ। ਉਹਨਾਂ ਨੇ ਵੀ ਭਾਵੇਂ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ, ਪਰ ਉਸ ਮੌਕੇ ਉਹਨਾਂ ਨੇ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਤੇ ਇਸੇ ਤਰੀਕੇ ਨਾਲ ਹੁਣ BJP ਆ ਜਿਹੜੀ, ਉਹਨੇ ਉਸੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਹੋਇਆ, ਜਿਹੜਾ ਭਾਵੇਂ ਅਸਤੀਫਾ ਦੇਈ ਬੈਠਾ ਉਹ ਮੰਨਦੇ ਨਹੀਂ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ, ਇਹਨਾਂ ਦੀ ਜਿਹੜੀ ਸਿਆਸੀ ਖੇਡ ਆ ਇਹ ਦੱਸ ਰਹੀ ਆ ਕਿ ਹੁਣ ਸਿੱਖ ਵੋਟ ਬੈਂਕ ਨੂੰ ਉਹ ਇਰਰੈਲੇਵੈਂਟ ਮੰਨਦੇ ਆ। ਉਹਨਾਂ ਦੇ ਲਈ ਜਿਹੜੀ ਪੰਥਕ ਵੋਟ ਆ ਉਹ ਬਿਲਕੁਲ ਨਖਿੱਧ ਵਾ ਵੀ ਇਹਦੇ ਉੱਤੇ ਤਾਂ ਆਪਾਂ ਕੋਈ ਖੇਡ ਹੀ ਨਾ ਖੇਡੋ।
ਆਪਾਂ ਹਿੰਦੂ ਵੋਟ ਬੈਂਕ ਤੇ ਪੰਥਕ ਸੋਚ ਵਾਲਿਆਂ ਦੀ ਵੋਟ ਤੋਂ ਜਿਹੜੀ ਵੱਖਰੀ ਵੋਟ ਆ, ਜਿਹਨੂੰ ਐਂਟੀ ਪੰਥਕ ਵੀ ਕਿਹਾ ਜਾ ਸਕਦਾ, ਵੀ ਉਹਦੇ ਉੱਤੇ ਆਸ ਰੱਖੋ, ਉਹਦੇ ਹਿਸਾਬ ਨਾਲ ਰਣਨੀਤੀ ਬਣਾਓ। ਇਹ ਖਬਰਾਂ ਇੱਥੇ ਅਖਬਾਰਾਂ 'ਚ ਚਰਚਾ ਦਾ ਵਿਸ਼ਾ ਬਣੀਆਂ ਨੇ ਕਿ ਅਮਨ ਅਰੋੜੇ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਹੁਣ ਪ੍ਰਧਾਨ ਥਾਪਿਆ, ਉਹਦੇ ਪਿੱਛੇ ਉਹਨਾਂ ਦੀ ਮੁੱਖ ਜਿਹੜੀ ਚਾਲ ਆ ਉਹ ਇਹ ਆ। ਹੁਣ ਇੱਕ ਸੋਚੋ ਆਪਾਂ ਇੱਕ ਸਕਿੰਟ ਲਈ ਰੁਕ ਕੇ ਕਿ ਇਹ ਉਹ ਆਮ ਆਦਮੀ ਪਾਰਟੀ ਆ ਜਿਹਨੂੰ ਕਰੋੜਾਂ ਰੁਪਈਏ ਸਾਡੇ ਖਾਲਿਸਤਾਨੀ ਭਰਾਵਾਂ ਨੇ ਦਿੱਤੇ, ਜਿਹਦਾ ਖੁਲਾਸਾ ਸਿੱਖਸ ਫਾਰ ਜਸਟਿਸ ਦੇ ਵੱਲੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਬੀਤੇ ਸਮੇਂ ਵਿੱਚ ਕੀਤਾ ਗਿਆ ਸੀ। ਖਾਲਿਸਤਾਨੀਆਂ ਦਾ ਪੈਸਾ ਵਰਤ ਕੇ ਸਿੱਖਾਂ ਨੂੰ ਇਹ ਕਹਿ ਕੇ ਕਿ ਲਓ ਜੀ ਕਾਂਗਰਸ ਨੇ ਤੇ ਭਾਜਪਾ ਨੇ ਤਾਂ ਕੁਝ ਕੀਤਾ ਨਹੀਂ, ਅਸੀਂ ਜਿਹੜਾ ਨਸ਼ਾ ਵੀ ਬੰਦ ਕਰਾ ਦਾਂਗੇ, 24 ਘੰਟੇ 'ਚ 5 ਮਿੰਟ 'ਚ ਜੀ ਤੁਹਾਨੂੰ ਅਸੀਂ ਦੇ ਦਿਆਂਗੇ, ਜਿਹੜੀਆਂ ਕਿਸਾਨਾਂ ਦੇ ਮਸਲੇ ਹੱਲ ਕਰ ਦਿਆਂਗੇ, ਤੇ ਨਾਲ ਕਹਿੰਦੇ ਸੀ ਵੀ ਜਿਹੜਾ ਬੇਅਦਬੀ ਦਾ ਇਨਸਾਫ ਆ ਉਹ ਤੁਹਾਨੂੰ ਅਸੀਂ 3 ਮਹੀਨਿਆਂ 'ਚ ਕਰ ਦਿਆਂਗੇ। ਸੋ ਸਿੱਖਾਂ ਨੂੰ ਭਰਮਾ ਕੇ ਸਿੱਖਾਂ ਦੇ ਪੈਸੇ ਨਾਲ ਅਗਲਿਆਂ ਨੇ ਆਪਦੀ ਸਰਕਾਰ ਬਣਾ ਲਈ। ਅੱਜ ਭਾਵੇਂ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਲੋਕਾਂ ਦੇ ਉੱਤੇ ਛਿੱਤਰ ਫੇਰਿਆ ਜਾ ਰਿਹਾ ਇਸ ਸਰਕਾਰ ਵੱਲੋਂ, ਕਦੇ ਮਾਸਟਰ ਕੁੱਟਦੇ, ਕਦੇ ਡਾਕਟਰ ਕੁੱਟਦੇ, ਕਦੇ ਕਿਸਾਨਾਂ ਦੇ ਉੱਤੇ ਸਤਿਆਨਾਸ਼ ਹੋਇਆ ਪਿਆ ਸਭ ਪਾਸੇ, ਪਰ ਲੋਕਾਂ ਦਾ ਦਿਲ ਇੰਨਾ ਕਾਂਗਰਸ ਤੋਂ ਭਾਜਪਾ ਤੋਂ ਦੁਖੀ ਆ, ਬਾਦਲ ਕਿਆ ਤੋਂ ਦੁਖੀ ਤਾਂ ਹੈਗਾ ਹੀ ਆ, ਕਿ ਲੋਕ ਇਸ ਇਲੈਕਸ਼ਨ ਮੌਕੇ ਵੀ 4 ਸੀਟਾਂ ਦੇ ਵਿੱਚੋਂ 3 ਸੀਟਾਂ ਇਸ ਪਾਰਟੀ ਨੂੰ ਜਿਤਾ ਰਹੇ ਨੇ। ਇਹ ਇਸ ਪੰਜਾਬ ਦੀ ਟ੍ਰੈਜਡੀ ਆ, ਦੁਖਾਂਤ ਆ ਕਿ ਉਹ ਪਾਰਟੀ ਜਿਹੜੀ ਕਿ ਸ਼ਰੇਆਮ ਧੋਖੇਬਾਜ਼ ਪਾਰਟੀ ਆ, ਠੱਗੀ ਵਾਲੀ ਪਾਰਟੀ ਆ, ਜਿਹਨੇ ਹਰ ਮੌਕੇ ਹੇਰਾ ਫੇਰੀ ਕੀਤੀ ਆ। ਪਹਿਲਾਂ ਖਾਲਿਸਤਾਨੀਆਂ ਨੂੰ ਵਰਤਿਆ, ਫਿਰ ਸਿੱਖਾਂ ਦੇ ਜਜ਼ਬਾਤ ਨੂੰ ਵਰਤਿਆ ਕਿ ਸਾਨੂੰ ਵੋਟ ਪਾ ਦਿਓ, ਬਰਗਾੜੀ ਕਾਂਡ ਦਾ ਇਨਸਾਫ ਹੋ ਜੂ, ਫਿਰ ਭਗਵੰਤ ਮਾਨ ਨੂੰ ਹੁਣ ਤੱਕ ਵਰਤਿਆ ਤੇ ਹੁਣ ਉਹਨੂੰ ਵਰਤ ਕੇ ਅਮਨ ਅਰੋੜੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਤੇ ਹਿੰਦੂਆਂ ਦੇ ਵੋਟ ਲੈਣ ਲਈ ਉਹਨੂੰ ਮੂਹਰੇ ਕੀਤਾ ਜਾ ਰਿਹਾ। ਸੋ ਇਸ ਪਾਰਟੀ ਦੇ ਹੱਕ ਵਿੱਚ ਜੇ ਅੱਜ ਵੀ 4 ਵਿੱਚੋਂ 3 ਜਿਹੜੀਆਂ ਸੀਟਾਂ ਗਈਆਂ ਨੇ ਤਾਂ ਉਹਦਾ ਇਹ ਹੈ ਕਿ ਲੋਕ ਕਾਂਗਰਸ ਨੂੰ ਤੇ ਭਾਜਪਾ ਨੂੰ ਹਰਾਉਣਾ ਚਾਹੁੰਦੇ ਆ, ਤੇ ਚਲੋ ਜੀ ਫਿਰ ਦਾ ਲੱਗ ਜਾਂਦਾ ਆਮ ਆਦਮੀ ਪਾਰਟੀ ਦਾ। ਇਸ ਮਾਹੌਲ ਦੇ ਵਿੱਚ ਆਪਾਂ ਇਹ ਸੋਚੋ ਕਿ ਜਿਵੇਂ ਹਿੰਦੂਆਂ ਦੀ ਵੋਟ ਦੇ ਉੱਤੇ ਅੱਖ ਰੱਖ ਕੇ ਇਹ ਪਾਰਟੀਆਂ ਹੁਣ ਆਪਦਾ ਸਾਰਾ ਕਾਰੋਬਾਰ ਤੋਰ ਰਹੀਆਂ ਨੇ, ਤੇ ਜਿਹੋ ਜਿਹਾ ਮਾਹੌਲ ਅਕਾਲੀਆਂ ਦਾ ਬਣਿਆ ਹੋਇਆ, ਬਾਦਲ ਦਲ ਦਾ ਬਣਿਆ ਹੋਇਆ, ਉਹਦੇ ਵਿੱਚ ਵੀ ਇਹ ਲੱਗ ਰਿਹਾ ਕਿ ਉਹਨਾਂ ਨੂੰ ਜਾਂ ਤਾਂ ਬੀਜੇਪੀ ਨਾਲ ਆਪਦੇ ਸੰਬੰਧ ਸੁਧਾਰ ਕੇ ਉਧਰ ਨੂੰ ਤੁਰਨਾ ਪਊ, ਜਾਂ ਫਿਰ ਕੋਈ ਇਹੋ ਜਿਹਾ ਹਿੰਦੂ ਚਿਹਰਾ, ਕਿਉਂਕਿ ਪਹਿਲੇ ਪੰਜਾਬੀ ਪਾਰਟੀ ਬਣੇ ਹੋਏ ਨੇ, ਤੇ ਜਦੋਂ ਸੁਨੀਲ ਜਾਖੜ ਨੇ ਇਹਨਾਂ ਦੇ ਬਾਰੇ ਬੋਲਿਆ ਸੀ ਪਿਛਲੇ ਦਿਨਾਂ 'ਚ, ਉਦੋਂ ਵੀ ਇਹ ਚਰਚਾ ਛਿੜੀ ਸੀ ਵੀ ਕਿਤੇ ਉਹ ਅਸਤੀਫਾ ਦੇ ਕੇ ਇੱਧਰ ਤਾਂ ਨਹੀਂ ਆਉਣਾ ਚਾਹੁੰਦਾ, ਤੇ ਬੀਜੇਪੀ ਵੀ ਪੰਜਾਬ ਦਾ ਹਿੰਦੂ ਮੁੱਖ ਮੰਤਰੀ ਬਣਾਉਣ ਦੇ ਚੱਕਰ 'ਚ ਆ, ਤੇ ਉਹਨਾਂ ਨੂੰ ਵੀ ਲੱਗਦਾ ਵੀ ਜੇਕਰ ਅਕਾਲੀ ਦਲ ਦੀ ਵੋਟ ਜਿਹੜੀ ਆ ਪਹਿਲਾਂ ਹੀ ਖਤਮ ਹੋ ਚੁੱਕੀ ਆ, ਕਿਉਂਕਿ ਲੋਕ ਕਹਿੰਦੇ ਨੇਗੇ ਵੀ ਤੁਸੀਂ ਤਾਂ ਜੋ ਹਾਲ ਕੀਤਾ ਤੁਹਾਡੇ ਨਾਲੋਂ ਤਾਂ ਸਾਨੂੰ ਆਮ ਆਦਮੀ ਪਾਰਟੀ ਚੰਗੀ ਆ। ਤੋ ਜਿਹੜਾ ਇਹ ਮਾਹੌਲ ਆ ਜਿੰਨਾ ਚਿੱਕੜ ਚੰਗਿਆੜ ਜਾ ਹੋਇਆ ਉਸ ਮਾਹੌਲ ਦੇ ਵਿੱਚ ਬੀਜੇਪੀ ਦੇ ਬਾਰੇ ਚਰਚਾ ਇਹ ਛਿੜੀ ਹੋਈ ਆ ਕਿ ਜਿਵੇਂ ਪਹਿਲਾਂ ਕਾਮਰੇਡ ਕਹਿੰਦੇ ਹੁੰਦੇ ਸੀ ਵੀ ਸਾਡੇ ਇੰਨੇ % ਵੋਟ ਵਧੀ ਆ, ਇਸ ਵਾਰ ਵੀ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਸੀਟਾਂ ਸੂਟਾਂ ਦਾ ਕੋਈ ਮਤਲਬ ਨਹੀਂ, ਅਸੀਂ ਦਿਨੋਂ ਦਿਨ ਵੱਧ ਰਹੇ ਹਾਂ। ਤੋ ਜਿਹੜਾ ਪਹਿਲਾਂ ਪੰਜਾਬ ਦੇ ਵਿੱਚ ਕਿਸੇ ਵੇਲੇ ਬੀਜੇਪੀ ਦਾ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ ਹੁੰਦਾ, ਉਹ ਦਿਨੋਂ ਦਿਨ ਮਜ਼ਬੂਤ ਜ਼ਰੂਰ ਹੁੰਦੀ ਜਾ ਰਹੀ ਆ, ਤੇ ਰਹਿੰਦੀ ਖੂੰਹਦੀ ਕਸਰ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਐਲਾਨੀਆ ਤੌਰ ਤੇ ਉਹਨਾਂ ਦਾ ਸਾਥ ਸਹਿਯੋਗ ਦੇਣ ਦਾ ਜਿਹੜਾ ਹਮਾਇਤ ਦੇਣ ਦਾ ਪ੍ਰੋਗਰਾਮ ਆ, ਜਿਹਦਾ ਭਾਵੇਂ ਖਾਲਸਾ ਪੰਥ ਵਿੱਚ ਬੜਾ ਜ਼ਬਰਦਸਤ ਵਿਰੋਧ ਹੋ ਰਿਹਾ ਤੇ ਬਿਲਕੁਲ ਜਾਇਜ਼ ਵਿਰੋਧ ਹੋ ਰਿਹਾ ਕਿ ਜਿਹੜੀ ਲੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਪਾਈ ਆ, ਬਾਬਾ ਹਰਨਾਮ ਸਿੰਘ ਖਾਲਸਾ ਨੇ ਉਹ ਲੀ ਖਤਮ ਕਰਤੀ ਤੇ ਨਵਾਂ ਹੀ ਰਾਗ ਅਲਾਪ ਲਿਆ। ਵੈਸੇ ਮੈਂ ਇਸ ਨੁਕਤੇ ਉੱਤੇ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ
ਮਾਸਟਰ ਤਾਰਾ ਸਿੰਘ ਤੇ ਉਸ ਮੌਕੇ ਦੀ ਲੀਡਰਸ਼ਿਪ ਨੇ 1947 ਮੌਕੇ ਭਾਰਤ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਕੀਤਾ। ਵਾਅਦਿਆਂ ਤੋਂ ਉਹ ਮੁੱਕਰ ਗਏ ਤੇ ਸਿੱਖ ਕੌਮ ਦੇ ਵਿੱਚ ਮਾਸਟਰ ਤਾਰਾ ਸਿੰਘ ਜਿਹੜਾ ਹੈ ਉਹ ਬੁਰੀ ਤਰ੍ਹਾਂ ਰੱਦ ਕੀਤਾ ਗਿਆ ਕਿ ਤੂੰ ਸਾਨੂੰ ਮਰਵਾਤਾ। ਹਾਲਾਂਕਿ ਜਿਹੜੀ ਠੱਗੀ ਆ, ਜਿਹੜੀ ਹੇਰਾਫੇਰੀ ਆ, ਉਹ ਭਾਰਤੀ ਸਟੇਟ ਨੇ ਕੀਤੀ ਆ, ਉਹਦੀ ਲੀਡਰਸ਼ਿਪ ਨੇ ਕੀਤੀ ਆ, ਹਿੰਦੂ ਆਗੂਆਂ ਨੇ ਕੀਤੀ ਆ, ਨਹਿਰੂ ਪਟੇਲ ਵਰਗਿਆਂ ਨੇ, ਗਾਂਧੀ ਵਰਗਿਆਂ ਨੇ ਰਲ ਕੇ ਖੇਡ ਖੇਡੀ ਆ, ਪਰ ਮਾਸਟਰ ਤਾਰਾ ਸਿੰਘ ਰਗੜਿਆ ਗਿਆ। ਅੱਜ ਤੱਕ ਸਿੱਖੋ ਉਹਨੂੰ ਅਵਾ ਤਵਾ ਬੋਲਦੇ ਆ। ਫਿਰ ਇੱਕ ਸਾਧ ਉੱਠਿਆ ਫਤਿਹ ਸਿੰਘ। ਫਤਿਹ ਸਿੰਘ ਨੂੰ ਤਾਂ ਲੈ ਕੇ ਇਹ ਕਹਿ ਕੇ ਆਉਂਦਾ ਸੀ ਕਿ ਮਾਸਟਰ ਤਾਰਾ ਸਿੰਘ ਨੇ ਤਾਂ ਬੇੜਾ ਗਰਕ ਕਰਤਾ ਤੇ ਤੂੰ ਆ ਮੈਦਾਨ 'ਚ। ਉਹਨੂੰ ਪੂਰਾ ਸਾਥ ਸਹਿਯੋਗ ਮਿਲਿਆ। ਉਹਨੇ ਇੱਕ ਆਪਦੇ ਵਰਗਾ ਹੋਰ ਸਾਧ ਚੰਨਣ ਸਿੰਘ ਸੀ ਜਿਹੜਾ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਆਪ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਜਿਸ ਤਰੀਕੇ ਨਾਲ ਪੰਜਾਬੀ ਸੂਬੇ ਦੇ ਮੋਰਚੇ ਮੌਕੇ ਉਹਨੇ ਕੰਜਰ ਕੜੀ ਘੋਲੀ ਤੇ ਜਦੋਂ ਉਹਦੇ ਬਾਅਦ ਵਿੱਚ ਇਹ ਸਾਰਾ ਮਾਹੌਲ ਖਿਲਾਫ ਹੋਇਆ ਤੇ ਜਿੰਨੀ ਜ਼ਿਆਦਾ ਉਹਦੇ ਨਾਲ ਮਾੜੀ ਪੰਥ ਨੇ ਫਿਰ ਕੀਤੀ ਉਹ ਵੀ ਆਪਣੇ ਸਾਹਮਣੇ। ਅਖੀਰ ਉਹ ਹਾਰਿਆ ਹੰਭਿਆ, ਪੂਰੀ ਤਰ੍ਹਾਂ ਤਿਰਸਕਾਰਿਆ ਹੋਇਆ, ਦੁਰਕਾਰਿਆ ਹੋਇਆ। ਜਿਹੋ ਜਿਹੇ ਹਾਲਾਤ ਅੱਜ ਕੱਲ ਬਾਦਲ ਸਾਹਿਬ ਦੇ ਨੇ, ਸੁਖਬੀਰ ਸਿੰਘ ਬਾਦਲ ਦੇ, ਇਹਦੇ ਨਾਲੋਂ ਵੀ ਦੁਰਗਤੀ ਜਿਹੜੀ ਆ ਉਹ ਫਤਿਹ ਸਿੰਘ ਦੀ ਹੋਈ। ਅਖੀਰ ਉਹ ਅਕਾਲੀ ਦਲ ਦੀ ਪ੍ਰਧਾਨਗੀ ਉਹਦੇ ਕੋਲੋਂ ਖੋਹੀ ਗਈ, ਮਰ ਗਿਆ ਤੇ ਉਹਦੇ ਮਗਰੀ 20-25 ਦਿਨ ਦੇ ਅੰਦਰ ਅੰਦਰ ਹੀ ਉਹਦਾ ਜਿਹੜਾ ਜੋਟੀਦਾਰ ਸੀ ਚੰਨਣ ਸਿੰਘ ਸਾਧ ਉਹ ਵੀ ਤੁਰ ਗਿਆ। ਇਹ ਦੋਨੇ ਸਾਧਾਂ ਨੇ ਜਾਂ ਖਾਸ ਤੌਰ ਤੇ ਸਾਧ ਫਤਿਹ ਸਿੰਘ ਨੇ ਦਿੱਲੀ ਦੀ ਭਾਜਪਾ ਵਰਗੀ ਹੋਈ ਲੀਡਰਸ਼ਿਪ ਕਾਂਗਰਸ ਵਾਲੀ ਸੀ ਜਿਹੜੀ ਉਸ ਮੌਕੇ, ਉਹਦਾ ਯਕੀਨ ਕੀਤਾ ਤੇ ਆਪਦੀ ਕੌਮ 'ਚ ਰਗੜੇ ਗਏ। ਇਹਨੇ ਇਹ ਨਹੀਂ ਸੋਚਿਆ ਕਿ ਮਾਸਟਰ ਤਾਰਾ ਸਿੰਘ ਨੇ ਉਸ ਲੀਡਰਸ਼ਿਪ 'ਚ ਭਾਰਤ ਦੀ ਲੀਡਰਸ਼ਿਪ 'ਚ ਯਕੀਨ ਕਰਕੇ ਕੁੱਤੇ ਖਾਣੀ ਕਰਾ ਲਈ, ਮੈਂ ਬਚ ਜਾਣਾ, ਪਰ ਨਹੀਂ। ਫਿਰ ਇਸੇ ਰਾਹ ਤੇ ਤੁਰਿਆ ਬਰਨਾਲੇ ਨੇ 1986 ਵਿੱਚ ਇਹ ਮੰਨ ਲਿਆ ਕਿ ਹੁਣ ਤਾਂ ਜੀ ਆਪਾਂ ਬਣ ਗਏ ਮੁੱਖ ਮੰਤਰੀ ਤੇ ਰਾਜੀਵ ਗਾਂਧੀ ਨੇ ਆਪਦਾ ਵਾਅਦਾ ਪੂਰਾ ਕਰ ਦੇਣਾ, ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਤੇ ਬਾਕੀ ਵੀ ਜਿਹੜੇ ਰਾਜੀਵ ਲੌਂਗੋਵਾਲ ਸਮਝੌਤੇ 'ਚ ਮੁੱਕੇ ਹੋਏ ਆ ਮਸਲੇ ਉਹ ਸਾਰੇ ਹੋ ਜਾਣੇ ਆ। ਪਰ ਉਹਨਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਬਰਨਾਲਾ ਆਪਦੀ ਕੌਮ ਦੇ ਵਿੱਚ ਸਿਫਰ ਹੋ ਗਿਆ। ਫਿਰ ਇਹਨਾਂ ਤੋਂ ਬਾਅਦ ਆਈ ਬਾਦਲ ਹੋਣਾ ਵਾਲੀ ਵਾਰੀ। ਇਹਨਾਂ ਨੇ ਬਿਨਾਂ ਸ਼ਰਤ ਸਮਰਥਨ ਦੇ ਕੇ ਉਹ ਜਿਹੜਾ ਮਾਸਟਰ ਤਾਰਾ ਸਿੰਘ ਨੇ ਜਾਂ ਸੰਤ ਫਤਿਹ ਸਿੰਘ ਹੁਣਾਂ ਨੇ, ਬਰਨਾਲੇ ਹੁਣਾਂ ਨੇ ਤਾਂ ਫੇਰ ਕੁਛ ਕਿਸੇ ਗੱਲ ਚੋਂ ਕੀਤੀ ਸੀ। ਇਹਨਾਂ ਨੇ ਤਾਂ ਸਿੱਧਾ ਹੀ ਬਿਨਾਂ ਸ਼ਰਤ ਸਮਰਥਨ ਤੇ ਬਿਨਾਂ ਸ਼ਰਤ ਸਮਰਥਨ ਦੇ ਕੇ ਭਾਜਪਾ ਦੀ ਲੀਡਰਸ਼ਿਪ ਨੂੰ, ਆਪਾਂ ਇਹ ਨਾ ਦੇਖੋ ਕਿ ਭਾਜਪਾ ਦੀ ਆ, ਇਹ ਭਾਰਤੀ ਲੀਡਰਸ਼ਿਪ ਆ ਅਸਲ ਵਿੱਚ, ਚਾਹੇ ਕਾਂਗਰਸ ਦੀ ਆ ਤੇ ਚਾਹੇ ਭਾਜਪਾ ਦੀ ਆ। ਇਹ ਜਿਹੜੀ ਲੀਡਰਸ਼ਿਪ ਆ ਇਹ ਭਾਰਤੀ ਹਿੰਦੂ ਤਵੀ ਆਰੀਅਨ ਬ੍ਰਾਹਮਣਵਾਦੀ ਉਹ ਲੀਡਰਸ਼ਿਪ ਆ ਜਿਹੜੀ ਆਪਦੇ ਨਾਇਕਾਂ ਤੇ ਗ੍ਰੰਥਾਂ ਤੋਂ ਠੱਗੀ, ਹੇਰਾ ਫੇਰੀ, ਝੂਠ ਬੋਲਣਾ ਹੀ ਸਿੱਖੀ ਹੈ। ਇਹ ਕਦੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕਰਦੇ ਤੇ ਨਾ ਪਹਿਲਾਂ ਕੀਤਾ ਨਾ ਗਾਹਾਂ ਕਰਨਾ। ਇਸ ਸੋਚ ਦੇ ਤਹਿਤ ਆ ਜਿਹੜਾ ਬਾਦਲ ਕਿਆਂ ਨਾਲ ਕੁੱਤੇ ਖਾਣੀ ਹੋਈ ਆ, ਜੋ ਇਹਨਾਂ ਨਾਲ ਵਾਅਦੇ ਕਰ ਕਰਕੇ ਉਹ ਮੁੱਕਰਿਆ, ਇਹਨੂੰ ਦੇਖ ਕੇ ਹੀ ਬਾਬਾ ਤੋਂ ਮਾੜੀ ਮੋਟੀ ਸੋਚ ਲੈਂਦੇ ਕਿ ਮੈਂ ਟਕਸਾਲ ਦਾ ਮੁਖੀ ਆ। ਬਾਬਾ ਜਰਨੈਲ ਸਿੰਘ ਤਾਂ ਇੱਕੋ ਗੱਲ ਕਹਿੰਦੇ ਹੁੰਦੇ ਸੀ ਜਦੋਂ ਉਹਦੇ ਕੋਲੇ ਚਾਹੇ ਕਾਂਗਰਸ ਦੇ ਲੀਡਰ ਆਉਂਦੇ ਸੀ, ਚਾਹੇ ਭਾਜਪਾ ਦੇ ਸੁਬਰਾਮਨੀਅਮ ਸਵਾਮੀ ਵਰਗੇ ਆਉਂਦੇ ਸੀ। ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਮੇਰੇ ਨਾਲ ਗੱਲ ਨਾ ਕਰੋ, ਮੈਂ ਤਾਂ ਆਨੰਦਪੁਰ ਦਾ ਮਤਾ ਜਿਹੜਾ ਇਸ ਧਰਮ ਯੁੱਧ ਮੋਰਚੇ ਦੇ ਮੌਕੇ ਅਕਾਲੀ ਦਲ ਦਾ ਮੰਗ ਸੀ ਜਿਹਦੇ ਵਿੱਚ ਸਾਰਾ ਕੁਝ ਲਿਖਿਆ, ਉਹਦੇ ਲਈ ਮੋਰਚਾ ਅਕਾਲੀ ਦਲ ਨੇ ਲਾਇਆ ਤੇ ਮੈਂ ਉਹਦਾ ਹਾਮੀ ਆ। ਗੱਲ ਕਰਨੀ ਆ ਅਕਾਲੀ ਲੀਡਰਸ਼ਿਪ ਨਾ ਕਰੋ। ਤੇ ਪੰਥ ਨੂੰ ਉਹ ਇਹ ਕਹਿੰਦੇ ਸੀ ਕਿ ਜੇਕਰ ਇਹ ਆਨੰਦਪੁਰ ਦੇ ਮਤੇ ਤੋਂ 1 ਇੰਚ ਵੀ ਇੱਧਰ ਉੱਧਰ ਥਿੜਕਣਗੇ ਮੈਂ ਤੁਹਾਨੂੰ ਦੱਸੂਗਾ ਇਹ ਚੌਕੀਦਾਰੀ, ਇਹ ਪਹਿਰੇਦਾਰੀ ਮੇਰੀ ਹੈ। ਉਹ ਜਦੋਂ ਵੀ ਅਕਾਲੀ ਲੀਡਰਸ਼ਿਪ ਮਾੜਾ ਮੋਟਾ ਇੱਧਰ ਉੱਧਰ ਹਿੱਲਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਹਨਾਂ ਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਉਹਨਾਂ ਦੀ ਸ਼ਖਸੀਅਤ ਸੀ ਉਹਦੇ ਤੋਂ ਫਿਰ ਉਹ ਥੋੜੇ ਜਿਹੇ ਚਾਲੂ ਹੋ ਜਾਂਦੇ ਸੀ ਵੀ ਉਹਨਾਂ ਨੇ ਸਾਨੂੰ ਪਬਲਿਕ ਦੇ ਵਿੱਚ, ਸੰਗਤ ਦੇ ਵਿੱਚ ਨਸ਼ਰ ਕਰ ਦੇਣਾ। ਤੇ ਜਿਹੜੀ ਅਕਾਲੀ ਭਾਜਪਾ ਦੀ ਉਸ ਮੌਕੇ ਸੀਗੀ ਸਥਿਤੀ ਉਹ ਤਾਂ ਅੱਜ ਵਾਂਗੂ ਭਾਵੇਂ ਨਹੀਂ ਸੀ, ਪਰ ਕਾਂਗਰਸ ਨੇ ਤੇ ਭਾਜਪਾ ਨੇ ਇੱਥੇ ਸੰਤਾਂ ਕੋਲੇ ਤਾਂ ਮੰਨ ਕੇ ਜਾਣਾ ਲੀਡਰਾਂ ਨੇ ਕਿ ਸੱਚੇ ਹੋ ਤੁਸੀਂ, ਤੁਹਾਡੀਆਂ ਮੰਗਾਂ ਠੀਕ ਨੇ। ਦਿੱਲੀ ਜਾ ਕੇ ਕਹਿਣਾ ਛੇਤੀ ਕਰੋ, ਬਾਅਦ ਚ ਤੁਹਾਡੇ ਸਾਹਮਣੇ ਕਿਹਾ ਹੀ ਆ ਕਾਂਗਰਸ ਨੂੰ ਭਾਜਪਾ ਨੇ ਕਿ ਹਮਲਾ ਤੁਸੀਂ 6 ਮਹੀਨੇ ਲੇਟ ਕੀਤਾ। ਸੋ ਜਿਹੜੀ ਕਾਂਗਰਸ ਦੀ ਤੇ ਭਾਜਪਾ ਦੀ ਲੀਡਰਸ਼ਿਪ
ਸੰਤ ਭਿੰਡਰਾਂ ਵਾਲਿਆਂ ਕੋਲੇ ਮੰਨ ਕੇ ਜਾਂਦੀ ਰਹੀ ਆ ਕਿ ਜੀ ਤੁਸੀਂ ਸੱਚੇ ਹੋ, ਤੇ ਹਮਲਾ ਉੱਥੇ ਕਹਿੰਦੇ ਆ 6 ਮਹੀਨੇ ਲੇਟ ਕੀਤਾ। ਇਹ ਬਾਬਾ ਜਰਨੈਲ ਸਿੰਘ ਦੀ ਧਿਰ, ਬਾਬਾ ਜਰਨੈਲ ਸਿੰਘ ਦੀ ਸੀਟ ਤੇ ਬੈਠੇ ਬਾਬੇ ਧੁੰਮੇ ਨੂੰ ਕਾਹਤੋਂ ਨਹੀਂ ਦਿਖਦਾ ਕਿ ਇਹ ਸ਼ਰੇਆਮ ਸੰਤ ਭਿੰਡਰਾਂ ਵਾਲਿਆਂ ਨੂੰ ਕਦੇ ਕਹਿੰਦੇ ਸੀ ਇਹ ਮਹਿਖਾ ਸੁਰਬਾ, ਕਦੇ ਇਹ ਕਹਿੰਦੇ ਸੀਗੇ ਜੀ 6 ਮਹੀਨੇ ਲੇਟ, ਕਦੇ ਇੰਦਰਾ ਨੂੰ ਦੁਰਗਾ ਕਹਿੰਦੇ ਸੀ। ਤੋਂ ਬਾਬਾ ਹਰਨਾਮ ਸਿੰਘ ਧੁੰਮੇ ਨੇ ਜਿਹੜੀ ਬੀਜੇਪੀ ਨੂੰ ਸਪੋਰਟ ਕੀਤੀ ਆ ਉਹਦੇ ਚ ਕਈ ਪੱਖ ਨੇ। ਸਭ ਤੋਂ ਪਹਿਲਾਂ ਤਾਂ ਇਹ ਕਿ 1947 ਤੋਂ ਹੁਣ ਤੱਕ ਜਿੰਨੇ ਸਿੱਖ ਲੀਡਰਾਂ ਨੇ ਇਸ ਲੀਡਰਸ਼ਿਪ ਦਾ ਭਾਰਤ ਜੀ ਦਾ ਵਿਸ਼ਵਾਸ ਕੀਤਾ, ਉਹ ਜਦੋਂ ਮੁੱਕਰੀ ਭਾਰਤ ਦੀ ਲੀਡਰਸ਼ਿਪ ਤਾਂ ਇਹਨਾਂ ਦਾ ਆਪਦੀ ਕੌਮ ਦੇ ਵਿੱਚ ਭਰੋਸਾ ਕਰਨ ਵਾਲੇ ਲੀਡਰਾਂ ਦਾ ਜਲੂਸ ਨਿਕਲਿਆ। ਇਹਨੂੰ ਦੇਖ ਕੇ ਸਬਕ ਸਿੱਖ ਲੈਂਦੇ ਬਾਬਾ ਜਰਨੈਲ ਸਿੰਘ ਦੇ ਥਾਂ ਤੇ ਬੈਠੇ ਸੀਗੇ ਬਾਬਾ ਹਰਨਾਮ ਸਿੰਘ ਕਿ ਮੈਂ ਕਾਹਨੂੰ ਇਸ ਪੰਗੇ 'ਚ ਪੈਣਾ। ਸੋ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਅਸੀਂ ਬੀਜੇਪੀ ਤੋਂ ਆਹ ਮਨਵਾ ਲਿਆ, ਉਹ ਮਨਾ ਲਿਆ, ਇਹੋ ਜਿਹੀਆਂ ਗੱਲਾਂ ਦਾ ਸ਼ੌਂਸ਼ਣਾ ਵਜਾਉਣ ਵਾਲੇ ਪੰਜਾਬ 'ਚ 3600 ਤੁਰੇ ਫਿਰਦੇ ਆ। ਮਨਜਿੰਦਰ ਸਿੰਘ ਸਰਸਾ ਵੀ ਇਹੀ ਗੱਲ ਕਹਿੰਦਾ ਹੁੰਦਾ ਸੀ, ਮੈਂ ਸਿੱਖਾਂ ਦੇ ਮਸਲੇ ਹੱਲ ਕਰਾਉਂਗਾ। ਤੇ ਉਹਦੇ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਉਹ ਜੀ ਘੱਟ ਗਿਣਤੀ ਕਮਿਸ਼ਨ 'ਚ ਮੈਂਬਰ ਪਵਾ ਦੇਾਂਗੇ, ਫਲਾਨਾ ਕਰ ਦਾਂਗੇ। ਆ ਚੇਅਰਮੈਨ ਲੱਗਿਆ ਫਿਰਦਾ ਲਾਲਪੁਰਾ, ਉਹਨੇ ਕੀ ਦੇਤਾ ਪੰਥ ਨੂੰ। ਸਭ ਤੋਂ ਹੈਰਾਨੀ ਵਾਲੀ ਜਿਹੜੀ ਗੱਲ ਇਹ ਹੈ ਕਿ ਖਾਲਸਾ ਪੰਥ ਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਕਿ ਸੰਤ ਸਮਾਜ ਇਸ ਮੌਕੇ RSS ਵਾਲੀ ਖੇਡ ਰਿਹਾ। ਨਾਨਕਸ਼ਾਹੀ ਕੈਲੰਡਰ ਦਾ ਭੋਗ ਸੁਦਰਸ਼ਨ ਦੇ ਕਹਿਣ ਤੇ ਪਵਾਇਆ, ਚਾਹੇ ਉਹ ਨਾਨਕਸਰੀਆਂ ਦੇ ਕਰਕੇ ਪਿਆ, ਚਾਹੇ ਉਹ ਕਿਸੇ ਹੋਰ ਕਰਕੇ ਪਿਆ, ਪਰ ਉਹਦੇ ਪਿੱਛੇ RSS ਦਾ ਹੱਥ ਸੀਗਾ। ਤੋਂ RSS ਜਾਂ ਭਾਜਪਾ ਨਾਲ ਇਸ ਧਿਰ ਦਾ ਜਿਹੜਾ ਤਾਲਮੇਲ ਆ ਉਹ ਤਾਂ ਪਹਿਲਾਂ ਹੀ ਪੰਥ ਨੂੰ ਪਤਾ। ਜਦੋਂ ਸਰਦਾਰ ਸਰਚਾਂਦ ਸਿੰਘ ਜਿਹੜੇ ਫੈਡਰੇਸ਼ਨਿਸਟ ਵੀ ਰਹੇ ਨੇ, ਮਜੀਠੀਏ ਉਹਨਾਂ ਦੇ ਪ੍ਰੈਸ ਨੋਟ ਵੀ ਲਿਖਦੇ ਹੁੰਦੇ ਸੀ ਤੇ ਟਕਸਾਲ ਦਾ ਕੰਮ ਵੀ ਸਾਂਭਦੇ ਸੀ, ਕਿਹਨੂੰ ਇਹ ਗੱਲ ਲੁਕੀ ਛਿਪੀ ਆ। ਅੱਜ ਵੀ ਜੇ ਕਿਸੇ ਦੇ ਦਿਲ ਦਿਮਾਗ 'ਚ ਵਹਿਮ ਆ ਨਾ, ਉਹ ਸੋਸ਼ਲ ਮੀਡੀਆ ਉੱਤੇ ਫੇਸਬੁੱਕ ਦੇ ਉੱਤੇ ਜਾਵੇ, ਸਰਚਾਂਦ ਸਿੰਘ ਲਿਖ ਕੇ ਉਹਦਾ ਫੇਸਬੁੱਕ ਅਕਾਊਂਟ ਖੋਲ ਲਓ। ਜਿਹੜਾ ਵੀ ਕੁਝ ਬਾਬਾ ਹਰਨਾਮ ਸਿੰਘ ਦੇ ਬਾਰੇ ਤੁਹਾਨੂੰ ਪੜ੍ਹਨਾ ਹੋਵੇ ਉੱਥੋਂ ਮਿਲੂ। ਸਰਚਾਂਦ ਸਿੰਘ ਬੀਜੇਪੀ ਦੇ ਵਿੱਚ ਜਾਂ ਇਉਂ ਕਹੀਏ ਵੀ ਟਕਸਾਲ, ਫੈਡਰੇਸ਼ਨ, ਅਕਾਲੀ ਲੀਡਰਸ਼ਿਪ ਉਹ ਸਾਰਿਆਂ 'ਚ ਹੀ ਹੈ। ਉਸ ਬੰਦੇ ਦਾ ਫੇਸਬੁੱਕ ਅਕਾਊਂਟ ਦੇਖਣ ਤੋਂ ਬਾਅਦ ਹੈਰਾਨੀ ਨਹੀਂ ਪਰੇਸ਼ਾਨੀ ਹੁੰਦੀ ਆ ਕਿ ਕੀ ਸਿੱਖ ਇੰਨੇ ਹੀ ਕਮਲੇ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਰਚਾਂਦ ਵਰਗੇ ਬੰਦਿਆਂ ਰਾਹੀਂ ਟਕਸਾਲ ਦੀ, ਬਾਬੇ ਹਰਨਾਮ ਸਿੰਘ ਹੋਣਾ ਦੀ ਪਹਿਲੇ ਬੜੀ ਸੋਹਣੀ ਟਿਊਨਿੰਗ ਸੀ। ਇਹ ਗੱਲ ਨੰਗੀ ਕਰਨ ਦੀ ਕੀ ਲੋੜ ਸੀ। ਆ ਜਿਹੜੀਆਂ ਗੱਲਾਂ ਹੁਣ ਕੀਤੀਆਂ ਜਾ ਰਹੀਆਂ ਬਾਬੇ ਧੁੰਮੇ ਹੋਣਾ ਵੱਲੋਂ, ਇਹ ਗੱਲਾਂ ਤਾਂ ਵੈਸੇ ਹੀ ਦੁਨੀਆ ਨੂੰ ਪਤਾ। ਸਗਾ ਤੇ ਮਾੜਾ ਮੋਟਾ ਜਿਹੜਾ ਉਹਨਾਂ ਪੜਦਾ ਬਣਿਆ ਹੋਇਆ ਸੀ। ਕਈ ਤਾਂ ਕਹਿੰਦੇ ਚੰਗਾ ਹੋਇਆ ਜੀ, ਕਾਹਨੂੰ ਆਪਾਂ ਇਹਦਾ ਵਿਰੋਧ ਕਰਨਾ, ਚੰਗੀ ਗੱਲ ਆ, ਅਗੇ ਲੋਕ ਕੇ ਮਿਲਦੇ ਹੋਣਗੇ, ਹੁਣ ਸ਼ਰੇਆਮ ਮਿਲ ਲਿਆ ਕਰਨਗੇ। ਪਰ ਜਿਹੜਾ ਇਹ ਝੂਠ ਬੋਲਿਆ ਜਾ ਰਿਹਾ ਕਿ ਜੀ ਅਸੀਂ ਪੰਥ ਦੇ ਮਸਲੇ ਹੱਲ ਕਰਾਉਣੇ ਆ, ਇਹ ਗਪੌੜਾ। ਇਹ ਮਸਲੇ ਹੱਲ ਕਰਨ ਵਾਲਾ ਛੁਣਛਣਾ ਕਈਆਂ ਨੇ ਵਜਾਇਆ ਤੇ ਕਈ ਵਜਾਈ ਫਿਰਦੇ ਆ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਇੱਥੇ ਪਿੱਛੇ ਜੇ ਮੋਦੀ ਨੇ ਆਉਣਾ ਸੀ ਇੱਕ ਵਾਰੀ ਫਰਵਰੀ 'ਚ, ਜਨਵਰੀ ਸੀ ਉਹ, ਤੇ ਉਹ ਜਦੋਂ ਮੀਂਹ ਪੈ ਗਿਆ ਤੇ ਚੰਨੀ ਨੂੰ ਉਲਾਂਭਾ ਦੇ ਕੇ ਭੱਜ ਗਿਆ ਵੀ ਸ਼ੁਕਰ ਕਰੋ ਜੀ ਮੈਂ ਬਚ ਗਿਆ। ਉਦੋਂ ਚੰਨੀ ਪੰਜਾਬ ਦਾ ਮੁੱਖ ਮੰਤਰੀ ਸੀ। ਤੇ ਉਸ ਮੌਕੇ ਉਹ ਜਦੋਂ ਉਹਨੇ ਆਉਣਾ ਸੀ, ਉਦੋਂ ਪਹਿਲਾਂ ਪੰਜਾਬ ਦੇ ਵਿੱਚ ਸਾਡੇ ਪੰਥਕ ਸਭਾ 'ਚ ਵਿਚਰਦੇ ਹੋਏ 200-250 ਬੰਦਿਆਂ ਨੂੰ ਇਹੋ ਜਿਹਾ ਬੁਖਾਰ ਚੜਿਆ ਹੋਇਆ, ਉਹ ਕਹਿੰਦੇ ਜੀ ਮੋਦੀ ਸਾਹਿਬ ਤਿਆਰ ਬੈਠੇ ਆ ਵੀ ਇੱਕ ਆਪਾਂ ਇਕੱਠੇ ਹੋ ਕੇ ਉਹਨਾਂ ਨੂੰ ਨਾ ਮੈਮੋਰੈਂਡਮ ਦੇਣਾ, ਬਸ ਜਦ ਹੀ ਆਪਣੇ ਮਸਲੇ ਹੱਲ ਹੋ ਜਾਣੇ ਆ। ਆਪਾਂ ਐਸੇ ਚੈਨਲ ਦੇ ਉੱਤੇ ਉਦੋਂ ਚਰਚਾ ਕੀਤੀ ਸੀ ਬਈ ਮੋਦੀ ਨੂੰ ਪਤਾ ਹੀ ਨਹੀਂ ਸਿੱਖਾਂ ਦੇ ਮਸਲੇ ਕਿਹੜੇ। ਉਹ ਪਹਿਲਾਂ ਮਸਲੇ ਹੱਲ ਕਰਕੇ ਉਥੋਂ ਐਲਾਨ ਕਰਕੇ ਜਿਹੜਾ ਚ ਨਜ਼ਰਬੰਦ ਸਿੰਘਾਂ ਦੀਆਂ ਰਿਹਾਈਆਂ ਸਮੇਤ ਸਾਡੇ ਜਿਹੜੇ ਕੌਮ ਦੇ ਮਸਲੇ ਜਿੰਨੇ ਕੋ ਹੱਲ ਕਰ ਸਕਦਾ ਉਹ ਕਰਕੇ ਤੁਰੇ, ਤਾਂ ਜਿਹਨਾਂ ਦੇ ਮਸਲੇ ਹੱਲ ਹੋਏ ਹੋਣਗੇ ਉਹ ਤਾਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋਣਗੇ ਉਹਨੂੰ ਹਾਰ ਪਾਉਣ ਲਈ ਵੀ ਸ਼ੁਕਰ ਆ ਹੁਣ ਤੱਕ ਤਾਂ ਕਿਸੇ ਨੇ ਤੇਰੇ ਵਾਲੀ ਜ਼ਰੂਰਤ ਕੀਤੀ ਨਹੀਂ। ਤੋ ਜਿਹੜਾ ਇਹ ਕਹਿਣਾ ਕਿ ਜੀ ਉਹਨੂੰ ਪੰਜਾਬ ਆਉਣ ਦਿਓ, ਉਹਨੂੰ ਸਰੂਪੇ ਪਾ ਲੈਣ ਦਿਓ, ਜਦੋਂ ਉਹ ਜਾਊਗਾ ਜਾ ਕੇ ਮਸਲੇ ਹੱਲ ਕਰੂਗਾ, ਇਹ ਕੋਈ ਗੱਲ ਬਣਦੀ ਨਹੀਂ। ਤੇ ਉਹ ਬੰਦੇ ਜਿਹੜੇ ਉਦੋਂ ਬੜਾ ਔਖਾ ਜਿਹਾ ਝਾਕਦੇ ਸੀਗੇ ਵੀ ਇਹ ਗੱਲਾਂ ਪੁੱਠੀਆਂ ਕਰਦੇ ਆ, ਉਹ ਬਾਅਦ ਚ ਸਾਰੇ ਸੱਚ ਮੰਨੇ। ਸੋ ਬਾਬਾ ਹਰਨਾਮ ਸਿੰਘ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਅਖਬਾਰਾਂ 'ਚ ਛਾਪੇ ਆ, ਇਸ਼ਤਿਹਾਰ ਵੀ ਤੇ ਬਿਆਨ ਵੀ ਦਿੱਤੇ ਆ ਵੀ ਇਹ ਜੀ ਬਰਦਾਸ਼ਤ ਨਹੀਂ ਕਰਾਂਗੇ, ਜਿਹੜੇ ਵਿਰੋਧ ਕਰਦੇ ਆ
ਖਾਸ ਤੌਰ ਦੇ ਉੱਤੇ ਉਹਨਾਂ ਨੇ ਬਾਦਲ ਦਲ ਦੇ ਲੀਡਰਾਂ ਦੇ ਖਿਲਾਫ ਕਾਫੀ ਅਵਾ ਤਵਾ ਗੁੱਸਾ ਕੱਢਿਆ ਵਾ ਬਾਬੇ ਧੁੰਮੇ ਦੇ ਸਮਰਥਕਾਂ ਨੇ ਕਿ ਤੁਸੀਂ ਹੁੰਦੇ ਕੌਣ ਹੋ। ਬਾਬੇ ਨੇ ਆਪ ਵੀ ਇੱਕ ਲਾਈਵ ਵੀਡੀਓ ਬਣਾ ਕੇ ਪਾਈ ਆ। ਪਰ ਇਹ ਸਾਰੇ ਦੇ ਸਾਰੇ ਲੋਕ ਉਹ ਨੇ ਬਾਬਾ ਜੀ ਜਿਹੜੇ ਬਾਬਾ ਜਰਨੈਲ ਸਿੰਘ ਕਰਕੇ, ਬਾਬਾ ਕਰਤਾਰ ਸਿੰਘ ਕਰਕੇ ਦਮਦਮੀ ਟਕਸਾਲ ਦਾ ਸਤਿਕਾਰ ਕਰਦੇ। ਤੇ ਦਮਦਮੀ ਟਕਸਾਲ ਸਿੱਖ ਸੰਘਰਸ਼ ਦੇ ਵਿੱਚ ਇੱਕ ਇਹੋ ਜਿਹੀ ਅਹਿਮ ਸੰਸਥਾ ਦੇ ਰੂਪ ਦੇ ਵਿੱਚ ਸਤਿਕਾਰੀ ਜਾਂਦੀ ਹੈ ਜਦੋਂ ਉਥੋਂ ਉਸ ਭਾਜਪਾ ਨਾਲ ਜਿਹੜੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਨੂੰ ਮਹਿਕਾਸੁਰ ਕਹਿ ਕੇ ਭੰਡਦੀ ਰਹੀ ਹੈ, ਉਹਦੇ ਨਾਲ ਜਦੋਂ ਟਕਸਾਲ ਦਾ ਮੁਖੀ ਇਸ ਤਰੀਕੇ ਨਾਲ ਮੇਲ ਜੋਲ ਕਰੂਗਾ। ਮੈਂ ਇੱਥੇ ਇੱਕ ਐਰਤੁਗਰਲ ਗਾਜੀ ਸੀਰੀਅਲ ਦੇਖਦਾ ਤੇ ਉਹਦਾ ਜਿਹੜਾ ਦੂਜਾ ਭਾਗ ਆ ਓਸਮਾਨ ਉਹ ਸ਼ੁਰੂ ਕੀਤਾ ਹੋਇਆ, ਉਹ 10-11 ਕਿਸ਼ਤਾਂ ਦੇਖੀਆਂ। ਉਹ ਐਰਤੁਗਰਲ ਗਾਜੀ ਤਾਂ ਸਾਰੀ ਉਮਰ ਜਿਨ੍ਹਾਂ ਦੇ ਨਾਲ ਲੜਦਾ ਰਿਹਾ, ਹੁਣ ਉਹਦੇ ਭਰਾਵਾਂ ਦੇ ਹੱਥ ਕਮਾਂਡ ਆਈ ਆ ਗਾਜੀ ਦੇ। ਤੇ ਗਾਜੀ ਦਾ ਜਿਹੜਾ ਮੁੰਡਾ ਓਸਮਾਨ ਉਹ ਤਾਂ ਸਮਝਦਾ ਵੀ ਇਹ ਦੁਸ਼ਮਣ ਨੇ ਤੇ ਕਦੇ ਸਾਨੂੰ ਬਖਸ਼ਣਗੇ ਨਹੀਂ, ਪਰ ਐਰਤੁਗਰਲ ਗਾਜੀ ਦਾ ਜਿਹੜਾ ਭਰਾ ਵਾ ਉਹ ਤੇ ਉਹਦੇ ਹੋਰ ਕਈਆਂ ਨੂੰ ਇਹ ਵਹਿਮ ਆ ਕਬੀਲੇ ਵਾਲਿਆਂ ਨੂੰ, ਬਈ ਜਿਵੇਂ ਬਾਬੇ ਧੁੰਮੇ ਹੋਣਾ ਨੂੰ ਵਹਿਮ ਆ ਬਈ ਮੇਲ ਜੋਲ ਨਾਲ, ਮੋਹ ਮੁਹੱਬਤ ਨਾਲ, ਗੱਲਬਾਤ ਨਾਲ, ਸਮਝੌਤੇ ਕਰਕੇ ਜਦੋਂ ਮਸਲੇ ਹੱਲ ਹੋ ਸਕਦੇ ਆ ਤਾਂ ਲੜਨਾ ਮਰਨਾ ਕਾਹਤੋਂ ਆ। ਪਰ ਐਨ ਉਸ ਮੌਕੇ ਜਦੋਂ ਦੁਸ਼ਮਣ ਧਿਰ ਸਮਝੌਤੇ ਕਰ ਰਹੀ ਆ, ਉਹ ਤਿਆਰੀਆਂ ਕਰ ਰਹੇ ਨੇ ਵੀ ਕਦੋਂ ਇਹਨਾਂ ਦਾ ਘਾਣ ਕਰਨਾ, ਕਦੋਂ ਇਹਨਾਂ ਦੇ ਕਬੀਲੇ ਦਾ ਸੱਤਿਆਨਾਸ਼ ਕਰਨਾ। ਇਹੀ ਗੱਲ ਇਸ ਮੌਕੇ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਬਾਬਾ ਜੀ ਤੇ ਬਾਬਾ ਜੀ ਦੇ ਚੇਲਿਓ ਬਾਲ ਕੇ ਉਹ ਤੁਸੀਂ ਆਪਦਾ ਜਿਹੜਾ ਕੁਝ ਕਰਨਾ ਕਰੀ ਚੱਲੋ। ਪਰ ਪੰਥ ਦੀ ਪੀੜ ਆ ਜਿਹੜੀ ਉਹ ਇਹ ਆ ਕਿ ਜਦੋਂ ਆਪਾਂ RSS ਨਾਲ, BJP ਨਾਲ ਘਿਓ ਖੁਚੜੀ ਹੁੰਨੇ ਆ ਤਾਂ ਉਹਨਾਂ ਦੀ ਘੁਸਪੈਠ ਦਾ ਜਿਹੜਾ ਉਹ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਪ੍ਰੋਜੈਕਟ ਵਾ, ਸਿੱਖਾਂ ਦੇ ਉੱਤੇ ਹਿੰਦੂ ਦੇਵੀ ਦੇਵਤੇ ਥੋਪ ਕੇ ਸਿੱਖੀ ਦਾ ਬਾਹਮਣੀਕਰਨ ਕਰਨ ਵਾਲਾ ਪ੍ਰੋਜੈਕਟ ਆ, ਉਹਨੂੰ ਸੌਖ ਹੋ ਜੂ। ਆਹੀ BJP, ਇਹੀ ਭਗਵਾ ਬ੍ਰਿਗੇਡ ਜਿਹੜਾ ਅਕਾਲੀਆਂ ਨੇ, ਬਾਦਲਕਿਆਂ ਨੇ ਪੰਜਾਬ 'ਚ ਲੈ ਆਂਦਾ, ਇਹਦਾ ਤਾਂ ਪੰਜਾਬ ਦੇ ਪਿੰਡਾਂ 'ਚ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ ਵੀ ਇਹ ਤਾਂ ਸਿੱਖਾਂ ਦੇ ਦੁਸ਼ਮਣਾਂ ਦੀ ਪਾਰਟੀ ਆ, ਇਹ ਤਾਂ ਗੰਗੂ ਬਣਨਾ ਦੀ ਪਾਰਟੀ ਆ, ਲੋਕ ਇਹ ਕਹਿੰਦੇ ਹੁੰਦੇ ਸੀ। ਕਾਂਗਰਸ ਜਿਹੜੀ ਸੀ ਉਹ 1947 ਤੋਂ ਪਹਿਲਾਂ ਕਿਉਂਕਿ ਅੰਗਰੇਜ਼ਾਂ ਦੇ ਖਿਲਾਫ ਲੜਦੇ ਰਹੇ ਹੋਣ ਕਰਕੇ ਉਹਦਾ ਸਾਡੇ ਲੋਕਾਂ ਨੂੰ ਬੜੀ ਦੇਰ ਬਾਅਦ ਕਰੈਕਟਰ ਸਮਝ ਆਇਆ ਕਿ ਉਹ ਵੀ ਗੰਗੂ ਦੇ ਵਾਰਸ ਨੇ। ਪਰ ਇਹਨਾਂ ਬਾਰੇ ਤਾਂ ਕਦੇ ਕਿਸੇ ਨੂੰ ਵਹਿਮ ਹੀ ਨਹੀਂ ਸੀ। ਇਹ ਤਾਂ ਬੇੜਾ ਬਹਿ ਜੇ ਇਹਨਾਂ ਬਾਦਲਕਿਆਂ ਦਾ ਜਿਨ੍ਹਾਂ ਨੇ ਆਪਦੇ ਸਵਾਰਥਾਂ ਲਈ ਵੀ ਸਾਡੀ ਨੂੰਹ ਨੂੰ ਤੇ ਸਾਡੇ ਸੁਖਬੀਰ ਨੂੰ MP ਬਣਨ ਤੋਂ ਬਾਅਦ ਜੀ ਤੁਸੀਂ ਇੱਥੇ ਉਹ ਦੇ ਦਿਓ ਤੇ ਬਾਕੀ ਤਾਂ ਗੱਲ ਹੀ ਕੋਈ ਨਹੀਂ। ਇਹਨਾਂ ਨੇ ਪੰਜਾਬ 'ਚ ਬੇੜੀਆਂ 'ਚ ਬੱਟੇ ਪਾਏ ਨੇ। ਸੋ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿੰਨਾ ਮਰਜੀ ਤੁਸੀਂ ਸਾਤੋਂ ਸਤਿਕਾਰ ਨਾਲ ਆਪਦਾ ਨਾਂ ਅਸੀਂ ਤੁਹਾਡਾ ਲੈ ਦਿੰਨੇ ਆ ਕਿਉਂਕਿ ਤੁਸੀਂ ਬੈਠੇ ਬਾਬਾ ਜਰਨੈਲ ਸਿੰਘ ਦੀ ਥਾਂ ਤੇ ਹੋ। ਪਰ ਸੱਚਾਈ ਇਹ ਆ ਕਿ ਇਹ ਪੰਥ ਨਾਲ ਧਰੋ ਆ। ਅੱਜ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਨਾ ਲੱਗਣ ਕੋਈ ਗੱਲ ਨਹੀਂ, ਪਰ ਇਤਿਹਾਸ ਵਿੱਚ ਇਹ ਦਰਜ ਹੋ ਕੇ ਰਹੂਗਾ ਕਿ ਜਿਵੇਂ ਇਸ ਤੋਂ ਪਹਿਲਾਂ ਬਹੁਤ ਸਾਰਿਆਂ ਦਾ ਮੂੰਹ ਕਾਲਾ ਹੋਇਆ ਸੀ, ਲੋਕ ਪਿੱਟਦੇ ਰਹੇ, ਲੋਕ ਕਲਪਦੇ ਰਹੇ, ਪਰ ਬਾਬੇ ਧੁੰਮੇ ਨੇ ਕਿਸੇ ਦੀ ਨਹੀਂ ਸੁਣੀ ਤੇ ਉਹਦੇ ਚੇਲੇ ਵੀ ਇਹੀ ਕਹਿੰਦੇ ਸੀ ਕਿ ਨਹੀਂ ਜੀ ਅਸੀਂ ਮਸਲੇ ਹੱਲ ਕਰਾਵਾਂਗੇ। ਮਸਲੇ ਜਿਹੜੇ ਹੱਲ ਹੋਣ ਇਹਦੇ ਬਾਰੇ ਵੀ ਮੈਂ ਇੱਕ ਗੱਲ ਕਹਿ ਕੇ ਅੱਗੇ ਤੁਰਾਂ। ਇੱਕ ਸ਼ੇਰ ਆ ਹਿੰਦੀ ਦਾ, ਕਹਿੰਦਾ मुझे डूबने से तू बचा लेगा मुझे यकीन है, मुझे डूबने से तू बचा लेगा मुझे यकीन है, मगर तेरा जे बचाना मुझे मार डालेगा। ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਬੈਠੇ ਆ ਉਹ ਜੇਕਰ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ, ਅਮਿਤ ਸ਼ਾਹ ਦਾ ਪਾਰਲੀਮੈਂਟ ਦੇ ਵਿੱਚ ਖੜ ਕੇ ਦਬਕੇ ਮਾਰਦਾ ਹਰਸਿਮਰਤ ਕੌਰ ਨੂੰ, ਸਾਰੀ ਕੌਮ ਨੂੰ ਜਲੀਲ ਕਰਦਾ ਕਿ ਪਹਿਲਾਂ ਈਨ ਮੰਨੋ, ਜਿਵੇਂ ਸੂਬਾ ਸਰਹੰਦ ਨੇ ਕਿਹਾ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਈਨ ਮੰਨੋ। ਉਹ ਤਾਂ ਕਹਿੰਦੇ ਹੈਗੇ ਆ ਕਿ ਸਾਰੇ ਜਿਹੜੇ ਸਿੰਘ ਨੇ ਪੂਰੀ ਸਿੱਖ ਕੌਮ ਆ, ਸਾਡੇ ਲੱਤ ਹੇਠ ਦੀ ਨਿਕਲ ਸਾਡੇ ਕੋਲੇ ਤੇ ਸੱਤਾ। ਤੇ ਬਾਬੇ ਹੁਣੀ ਕਹਿੰਦੇ ਜੀ ਅਸੀਂ ਬੰਦੇ ਛੁਡਾ ਦੇਣੇ। ਸੱਚਾਈ ਬਿਲਕੁਲ ਸਪਸ਼ਟ ਵਾ। ਤੇ ਜਿਵੇਂ ਤੁਸੀਂ ਛਡਾਉਣ ਨੂੰ ਫਿਰਦੇ ਹੋ ਐਵੇਂ ਤਾਂ ਰਾਜੋਆਣੇ ਵਰਗਿਆਂ ਨੇ ਤੇ ਹੋਰ ਕਈਆਂ ਨੇ ਕਹਿ ਦੇਣਾ ਬਾਬਾ ਜੀ ਨਾ ਹੀ ਛਡਾਓ, ਇਹ ਤਾਂ ਅੰਦਰ ਹੀ ਚੰਗੇ, ਤੇਰਾ ਜੇ ਬਚਾਨਾ ਮੁਝੇ ਮਾਰ ਡਾਲੇਗਾ। ਸੋ ਜਿਹੜੀ ਸੱਚਾਈ ਆ ਨੰਗੀ ਚਿੱਟੀ, ਉਹ ਦੇਖ ਕੇ ਵੀ ਜੇਕਰ ਕੋਈ ਕਵੇ ਜੀ ਐ ਨਹੀਂ ਆਉਂ ਆ, ਇਹ ਜਿਹੜੇ ਡਰਾਮੇ ਇਹ ਉਦੋਂ ਚੱਲ ਜਾਂਦੇ ਸੀ ਜਦੋਂ ਲੋਕਾਂ ਕੋਲੇ ਸਾਧਨ ਘੱਟ ਹੁੰਦੇ ਸੀ ਸੂਚਨਾ ਦੇ।
ਹੁਣ ਤਾਂ ਸਕਿੰਟ 'ਚ ਪਤਾ ਲੱਗ ਜਾਂਦਾ ਬਾਬਾ ਜੀ, ਸਭ ਨੂੰ ਪਤਾ ਕਿ ਤੁਹਾਡੀ ਟਿਊਨਿੰਗ ਪਹਿਲੋਂ ਹੀ ਉਹਨਾਂ ਵਰਗੀ ਤੁਸੀਂ ਬੋਲੀ ਸ਼ੈਲੀ ਬੋਲਦੇ ਹੋ। ਬਾਦਲ ਕਿਆ ਨੇ ਉਹਨਾਂ ਨਾਲ ਜਿਹੜੀਆਂ ਗੱਲਾਂ ਕਹਿੰਦੇ ਹੋ ਕਿ ਬਾਬਾ ਜੀ ਨੇ ਆਹ ਕੀਤਾ ਉਹ ਕੌਣ ਮੁੱਕਰਦਾ ਜੀ, ਅਸੀਂ ਮੰਨਦੇ ਹਾਂ। ਪਰ ਉਹ ਤਾਂ ਹੋ ਸਕਿਆ ਕਿਉਂਕਿ ਬਾਦਲ ਕਿਆਂ ਦੀ ਬੀਜੇਪੀ ਨਾਲ ਸੂਤ ਸੀ ਤੇ ਉਹਨਾਂ ਨੇ ਇਹ ਤਾਂ ਹੋਣ ਦਿੱਤਾ ਕਿ ਤੁਸੀਂ ਸਿੱਖਾਂ ਨੂੰ ਫਿਰ ਤਾਂਹੀਓ ਬੇਵਕੂਫ ਬਣਾ ਸਕੋਗੇ। ਹੌਲੀ ਹੌਲੀ ਪੰਜਾਬ ਦੇ ਵਿੱਚ ਬੀਜੇਪੀ ਲੋਕਾਂ 'ਚ ਪ੍ਰਵਾਨ ਹੁੰਦੀ ਰਹੀ ਤੇ ਅੱਜ ਅਗਲੇ ਕਹਿੰਦੇ ਆ ਅਸੀਂ ਪੰਜਾਬ 'ਚ ਹਿੰਦੂ ਮੁੱਖ ਮੰਤਰੀ ਬਣਾਉਣਾ, ਤੇ ਕਰ ਕੀ ਰਹੇ ਨੇ ਉਹ ਐਂਟੀ ਸਿੱਖ ਜਿਹੜਾ ਸਾਰਾ ਕੁਝ ਜਜ਼ਬਾਤ ਉਹਨੂੰ ਹਵਾ ਦੇ ਰਹੇ। ਜਾਣੀ ਕਿ ਤੁਸੀਂ ਸੋਚੋ ਆ ਜਿਹੜੀਆਂ ਬੇਅਦਬੀਆਂ ਦਾ ਪ੍ਰਕਰਨ ਚੱਲਿਆ, ਕੀ ਬੀਜੇਪੀ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਕਿਸੇ ਮੋਦੀ ਦੇ ਅਮਿਤ ਸ਼ਾਹ ਦੇ ਦਿਮਾਗ 'ਚ ਨਹੀਂ ਆਉਂਦਾ ਕਿ ਜੇ ਅਸੀਂ ਸਿੱਖਾਂ ਨੂੰ ਵਾਕਿਆ ਹੀ ਸਦਾ ਲਈ ਆਪਦੇ ਹੱਕ ਵਿੱਚ ਭੁਗਤਾਉਣਾ ਤਾਂ ਅਸੀਂ ਜਿੰਨੇ ਬੇਅਦਬੀ ਕਰਨ ਵਾਲੇ ਆ ਇਹਨਾਂ ਨੂੰ ਫਾਹੇ ਟੰਗਣ ਵਾਲਾ ਕੋਈ ਸਖਤ ਸਜ਼ਾ ਵਾਲਾ ਕਾਨੂੰਨ ਬਣਾ ਦਈਏ, ਤੇ ਜਦੋਂ ਇਹਨਾਂ ਨੂੰ ਸੋਧਾ ਲੱਗੂਗਾ ਤੇ ਸਿੱਖ ਤਾਂ ਆਪੇ ਕਹਿਣਗੇ ਜੀ ਸਾਡੇ ਲਈ ਤਾਂ ਮੋਦੀ ਨੇ ਸੋਚਿਆ। ਠੀਕ ਆ, ਜੇਕਰ ਪੋਲੀਟੀਕਲ ਖੇਤਰ ਦੇ ਵਿੱਚ ਵਿਚਰਦਿਆਂ ਹੋਇਆਂ ਕਿਸੇ ਗੱਲ ਤੇ ਪਹੁੰਚਣਾ ਹੀ ਹੋਵੇ ਤਾਂ ਬੜੇ ਤਰੀਕੇ ਹੁੰਦੇ ਆ। ਹੁਣ ਇਹਨਾਂ ਦਿਨਾਂ ਦੇ ਵਿੱਚ ਇੱਕ ਐਮੀ ਵਿਰਕ ਨਾਮ ਦਾ ਕਲਾਕਾਰ ਫਿਲਮਾਂ ਬਣਾਉਂਦਾ, ਚਲੋ ਆਪਦਾ ਹਿਸਾਬ ਕਿਤਾਬ ਆ, ਉਹਨੇ ਇੱਕ ਗਾਣਾ ਪਿਛਲੇ ਦਿਨੀ ਗਾਇਆ ਜਿਹਦੇ ਵਿੱਚ ਫਿਲਮਾਉਣ ਵਾਲਿਆਂ ਨੇ ਭਾਈ ਮਰਦਾਨਾ ਤਾਂ ਪੂਰਾ ਇੱਕ ਬੰਦਾ ਹੀ ਬਣਾਤਾ ਤੇ ਇੱਕ ਨਾਲ ਲਾਈਟ ਨਾਲ ਰੋਸ਼ਨੀ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਬਿੰਬ ਜਿਹੜਾ ਹੈ ਉਹ ਦਿਖਾਇਆ, ਜਦੋਂ ਕਿ ਸਾਡੀ ਕੌਮ ਦਾ ਨਿਰਣਾ ਹੋਇਆ ਕਿ ਗੁਰੂ ਸਾਹਿਬਾਨ ਦਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਤੇ ਹੋਰ ਸਿੱਖਾਂ ਦਾ ਕੋਈ ਵੀ ਕਿਸੇ ਤਰੀਕੇ ਨਾਲ ਇਉਂ ਨਕਲ ਲਾ ਨਹੀਂ ਸਕਦਾ, ਲਾਹੀ ਅਗਲਿਆਂ ਨੇ। ਤੇ ਜੇ ਕਿਤੇ ਕਾਨੂੰਨ ਚੱਜ ਹੱਲ ਦੇ ਬਣੇ ਹੋਣ ਤਾਂ ਨਾ ਤਾਂ ਇਹੋ ਜਿਹਾ ਕਰਤੂਤਾ ਕੋਈ ਕਰਨ ਦੀ ਹਿੰਮਤ ਕਰੇ, ਨਾ ਕੋਈ ਸਾਡੀਆਂ ਬੇਅਦਬੀਆਂ, ਸਾਡੇ ਇਸ਼ਟ ਦੀ ਬੇਅਦਬੀ ਸ਼ਰੇਆਮ ਹੁੰਦੀ ਆ ਤੇ ਗਾਂ ਦਾ ਜਿਹੜਾ ਮੂਤ ਆ ਤੇ ਗੋਹਾ ਉਹ ਇੱਥੇ ਪਵਿੱਤਰ ਮੰਨਿਆ ਜਾ ਰਿਹਾ। ਇਵੇਂ ਹੀ ਇਸ ਗੱਲ ਦੇ ਉੱਤੇ ਕਿ ਸਿੱਖਾਂ ਨੂੰ ਮੂਰਤੀ ਪੂਜਾ ਦੇ ਰਾਹ ਤੋਰਨਾ, ਇੱਥੇ ਕਾਨੂੰਨ ਬਣਿਆ ਹੋਵੇ ਕਿ ਕੋਈ ਵੀ ਗੁਰੂ ਸਾਹਿਬਾਨ ਦੀ ਮੂਰਤੀ ਨਹੀਂ ਬਣਾ ਸਕਦਾ, ਪਰ ਇੱਥੇ ਮੂਰਤੀਆਂ ਕੌਣ ਬਣਾਉਂਦੇ ਆ? ਕਿਉਂਕਿ ਦੇਵੀ ਦੇਵਤਾਵਾਦ, ਬ੍ਰਾਹਮਣਵਾਦ, ਬੀਜੇਪੀ, RSS ਉਹ ਚਾਹੁੰਦੀ ਆ ਕਿ ਸਿੱਖ ਆਪਦੇ ਧਰਮ ਤੋਂ ਟੁੱਟਣ ਤੇ ਮੂਰਤੀਆਂ ਦੇ ਰਾਹ ਪੈਣ। ਤੁਹਾਡੇ ਸਾਹਮਣੇ ਦੀ ਗੱਲ ਆ, ਨਾਨਕ ਸ਼ਾਹ ਫਕੀਰ ਵਾਲਾ ਹਰਿੰਦਰ ਸਿੰਘ ਸਿੱਕਾ ਉਹ ਵੀ ਇਹੀ ਕਰਤੂਤਾ ਕਰਦਾ ਸੀ, ਉਹ ਬੀਜੇਪੀ ਨਾਲ ਹੀ ਹੈ। ਸੋ ਸਿੱਖਾਂ ਨੂੰ ਕੋਈ ਵਹਿਮ ਨਹੀਂ ਹੈ। ਇਹ ਜਿਹੜਾ ਸਾਰਾ ਹਿੰਦੂ ਮੁੱਖ ਮੰਤਰੀ ਬਣਾਉਣਾ, ਪੰਜਾਬ ਦੀ ਧਰਤੀ ਤੋਂ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ, ਜਿਵੇਂ ਉਹ ਕਹਿੰਦੇ ਹੁੰਦੇ ਸੀਗੇ ਕਾਮਰੇਡ ਨਕਸਲਾਈਟ ਲਹਿਰ ਤੋਂ ਜਿਹੜੇ ਬਗੈਰ ਨੇ, ਬਾਕੀ ਸਾਰੇ ਨਕਸਲਾਈਟਾਂ ਨੇ ਤਾਂ ਥੋੜਾ ਬਹੁਤਾ ਉਹਲਾ ਪੜਦਾ ਰੱਖਿਆ, ਬਾਕੀਆਂ ਦਾ ਤਾਂ ਕੰਮ ਸਿਰੇ ਹੀ ਲੱਗਿਆ ਹੋਇਆ ਸੀ ਕਾਮਰੇਡਾਂ ਦਾ। ਕਹਿੰਦੇ ਜੀ ਕਮਿਊਨਿਜ਼ਮ ਦੀ ਜੜ ਜੇ ਪੰਜਾਬ 'ਚ ਲਾਉਣੀ ਆ ਤਾਂ ਗੁਰਮਤ ਸੱਭਿਆਚਾਰ ਦੀ ਜਿਹੜੀ ਜੜ ਵਾ ਉਹ ਇੱਥੇ ਪੱਟਣੀ ਪੈਣੀ ਹੈ। ਸੋ ਇਸ ਤਰੀਕੇ ਨਾਲ ਗੁਰੂ ਸਾਹਿਬਾਨ ਦੇ ਮਜ਼ਾਕ ਬਣਾਏ ਜਾ ਰਹੇ ਨੇ, ਕੋਈ ਬੇਅਦਬੀਆਂ ਕਰੀ ਜਾਂਦਾ। ਇੱਕ ਕੁੜੀ ਸੀ ਉਧਰ ਮੱਧ ਪ੍ਰਦੇਸ਼ ਵੱਲ, ਉਹਨਾਂ ਨੇ ਰਾਹ ਦੇਖੋ ਬਾਹਮਣਵਾਦ ਨੇ ਕਿਹੜਾ ਫੜਿਆ ਹੋਇਆ ਸਿੱਖਾਂ ਨੂੰ ਚੜਾਉਣ ਦਾ। ਪਹਿਲਾਂ ਇੱਕ ਮੂੰਹ ਤੇ ਲਾ ਕੇ ਤਿਰੰਗਾ ਕਹਿੰਦੀ ਮੈਂ ਦਰਬਾਰ ਸਾਹਿਬ ਜਾਊਂਗੀ, ਉਹਨੂੰ ਪਤਾ ਸੀ ਵੀ ਸਿੱਖ ਵਿਰੋਧ ਕਰਨਗੇ ਤੇ ਸਾਰੀ ਦੁਨੀਆ ਦੇ ਵਿੱਚ ਕੁੜੀ ਦੇ ਪ੍ਰਤੀ ਲੋਕਾਂ 'ਚ ਹਮਦਰਦੀ ਹੋਊਗੀ ਵੀ ਦੇਖੋ ਜੀ ਬਜ਼ਾਰੀ ਨਾਲ ਧੱਕਾ ਹੋ ਰਿਹਾ। ਫਿਰ ਇੱਕ ਹੋਰ ਭੇਜਤੀ ਅਰਚਨਾ ਮਕਵਾਨਾ, ਉਹ ਵੀ ਇੱਕ ਕੁੜੀ ਸੀ ਤੇ ਉਹਦੇ ਕਰਕੇ ਸਿੱਖ ਜਿਹੜੇ ਨੇ ਉਹਦੇ 'ਚ ਬੜੇ ਕਸੂਤੇ ਫਸੇ ਵੀ ਵਿਰੋਧ ਕਰੀਏ ਕਿ ਕੀ ਕਰੀਏ, ਆਖਰ ਉਹ ਮਸਲਾ ਤੁਹਾਡੇ ਸਾਹਮਣੇ ਆ, ਕਿਸੇ ਪਾਸੇ ਤਣ ਪੱਤਣ ਨਹੀਂ ਲੱਗਿਆ। ਹੁਣ ਇਹ ਜਿਹੜੀ ਮੱਧ ਪ੍ਰਦੇਸ਼ ਵਾਲੀ ਆ ਉਹ ਵੀ ਕੁੜੀ ਨਿਕਲੀ ਤੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਤੇ ਬਹਿ ਕੇ ਜਦੋਂ ਮੱਥੇ ਟਕਵਾ ਰਹੀ ਸੀ, ਕੀ ਉਹਨਾਂ ਸਾਰਿਆਂ ਨੂੰ ਉੱਥੇ ਪਤਾ ਨਹੀਂ ਸੀ? ਪਰ ਇਹ ਬ੍ਰਾਹਮਣਵਾਦ ਦਾ ਸਿੰਧੀਆਂ ਦੇ ਰਾਹੀਂ ਕੀਤਾ ਹੋਇਆ ਉਹ ਹਮਲਾ, ਜਿਹਦੇ ਵਿੱਚ ਸਾਡੇ ਬੰਦੇ ਫੁਕਰੀਆਂ ਮਾਰੀ ਜਾਂਦੇ ਆ, ਅਸੀਂ ਸਿੰਧੀ ਤਾਂ ਬੜੀ ਇੱਜ਼ਤ ਕਰਦੇ ਆ, ਗੁਰੂ ਸਾਹਿਬ ਦੀ ਸਵਾਹ ਦੀ ਖੇ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਕਾਂਡ ਕਰਤਾ। ਜਿਹੜਾ ਉਹਨਾਂ ਨੇ ਉੱਥੇ ਇਹ ਪ੍ਰੋਗਰਾਮ ਬਣਾਇਆ ਉਹ ਸਿੱਖ ਕੌਮ ਨੂੰ ਚੜਾਉਣ ਲਈ ਵੀਡੀਓ ਬਣਾ ਕੇ ਪਾਈ ਆ ਵੀ ਆਹ ਲਓ। ਹੁਣ ਜੇ ਤਾਂ ਸਿੱਖ ਅਰਜਣਾ ਮਕਵਾਨਾ ਦੇ 4 ਥੱਪੜ ਮਾਰ ਦੇਣ ਜਾਂ ਤਿਰੰਗੇ ਵਾਲੀ ਦੇ ਮਾਰ ਦੇਣ ਤਾਂ ਸਾਰੇ ਸੰਸਾਰ ਵਿੱਚ ਲੋਕ ਕਹਿੰਦੇ ਆ ਲਓ ਜੀ ਇਹ ਬੜੇ ਸੰਕੀਰਨ ਨੇ, ਬੜੇ ਮਾੜੇ ਨੇ, ਤਾਂ ਤਾਲਵਾਨਾਂ ਵਰਗੇ ਨੇ। ਤੇ ਆਹ ਜਿਹੜੀ ਕੁੜੀ ਆ ਹੁਣ ਉਹਦਾ ਸਿੱਖ ਕੀ ਕਰਨ? ਇਹ ਗੱਲ ਮੈਂ ਜਦੋਂ ਇਹਨਾਂ ਦੇ ਇਤਿਹਾਸ ਨੂੰ ਪੜ੍ਹਿਆ ਤਾਂ ਇਹੋ ਜਿਹੀਆਂ ਕਰਤੂਤਾਂ ਬ੍ਰਾਹਮਣਵਾਦ ਨੇ ਇਤਿਹਾਸ ਵਿੱਚ ਬੜੀ ਵਾਰ ਕੀਤੀਆਂ।
ਆ ਜਿਹੜੀਆਂ ਦੇਵੀਆਂ ਦੂਬੀਆਂ ਜੀਆਂ ਨੇ ਜਾਂ ਹੋਰ ਲਲਣ ਪਲਣਾ ਬੜਾ ਕੁਛ ਆ ਇਹਨਾਂ ਤੋਂ ਹੀ ਲਿਆ। ਸੋ ਹਿੰਦੂ ਦੇ ਜਿਹੜਾ ਵਾ ਬ੍ਰਾਹਮਣਵਾਦ ਜਿਹੜਾ ਹੈ ਉਹ ਔਰਤ ਨੂੰ ਮੂਹਰੇ ਕਰਕੇ ਆਪਦੇ ਵਿਰੋਧੀ ਨੂੰ ਆਪਦੇ ਸ਼ਰੀਕ ਨੂੰ ਟੀਜ਼ ਕਰਦਾ ਮਾਰਦਾ, ਕਈ ਉਹਨੂੰ ਤੋਂ ਕੰਮ ਲੈਂਦਾ ਰਿਹਾ। ਹੁਣ ਵੀ ਉਹਨਾਂ ਨੇ ਗਾਂ ਵੀ ਜਨਾਨੀਆਂ ਵਰਤਣੀਆਂ ਨੇ ਤੇ ਇਸ ਬੀਜੇਪੀ ਨਾਲ ਇਸ ਬ੍ਰਾਹਮਣਵਾਦ ਨਾਲ ਬਾਬਾ ਤੋਂ ਮਾਰੀ ਜੱਫੀਆਂ ਪਾਉਂਦੇ ਫਿਰਦੇ ਆ। ਇੱਕ ਇੱਥੇ ਪਿਛਲੇ ਦਿਨੀ ਅਨਿਲ ਜੋਸ਼ੀ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ, ਉਹਦੀ ਇੰਟਰਵਿਊ ਆਈ, ਉਹ ਕਹਿੰਦਾ ਜੀ ਅਸੀਂ ਵਿਕਾਸ ਦੇ ਨਾਂ ਤੇ ਨਾਲ ਤੁਰ ਸਕਦੇ ਹਾਂ, ਪਰ ਇਹਨਾਂ ਨੂੰ ਤਾਂ ਅਕਾਲ ਤਖਤ ਘੇਰੀ ਫਿਰਦਾ, ਪੰਥ ਘੇਰੀ ਫਿਰਦਾ ਕਿ ਤੁਸੀਂ ਜੀ ਆਹ ਕਾਤੋਂ ਕੀਤਾ ਉਹ ਕੀਤਾ। ਉਹਦਾ ਮਤਲਬ ਇਹ ਆ ਕਿ ਅਸੀਂ ਉਸ ਅਕਾਲੀ ਦਲ ਦੇ ਨਾਲ ਚੱਲ ਸਕਦੇ ਹਾਂ ਜਿਹੜਾ ਸਰਸੇ ਜਾਣ ਵੇਲੇ ਮੱਥਾ ਟੇਕਣ ਬੁਕੇ ਡੇਰੇਦਾਰ ਸਾਧਾਂ ਨੂੰ ਜਾਂ ਸਿੱਖੀ ਦੇ ਉਲਟ ਜਿਹੜੇ ਕਰਮ ਕਾਂਡ ਨੇ ਬ੍ਰਾਹਮਣਵਾਦੀ, ਜਗਰਾਤਿਆਂ 'ਚ ਹਾਜ਼ਰੀ ਭਰਨੀ, ਦੇਵੀ ਦੇਵਤਿਆਂ ਨੂੰ ਮੱਥੇ ਟੇਕਣੇ, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਜਿਹੜਾ ਕੁਝ ਕਰਦੇ ਰਹੇ ਆ ਸੁਖਬੀਰ ਹੁਣੀ ਤੇ ਸਮੇਧ ਸੈਣੀ ਤੇ ਜਹਾਰ ਆਲਮ ਵਰਗਿਆਂ ਨੂੰ ਪੂਜਣ ਵਾਲਾ ਅਕਾਲੀ ਦਲ, ਵੀ ਅਸੀਂ ਉਹ 'ਚ ਤਾਂ ਰਹਿ ਸਕਦੇ ਹਾਂ। ਪਰ ਆਹ ਜਿਹੜਾ ਹੁਣ ਇਹ ਤਾਂ ਪੰਥ ਨੇ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਹ ਕੁਝ ਕਿਉਂ ਕਰਦੇ ਹੋ। ਤੋ ਅਨਿਲ ਜੋਸ਼ੀ ਜਿਹੜਾ ਅਕਾਲੀ ਦਲ ਭਾਲਦਾ, ਉਹ ਅਕਾਲੀ ਦਲ ਤਾਂ ਬੀਜੇਪੀ ਵਾਲਾ, ਬੀਜੇਪੀ ਵਰਗਾ ਅਕਾਲੀ ਦਲ ਸੀ ਨਾ ਜੀ, ਤੇ ਉਹ ਇੱਥੇ ਬਣਿਆ ਰਿਹਾ। ਆ ਜਿਹੜੇ ਅੱਜ ਹਾਰ ਹੋਏ ਨੇ ਐਵੇਂ ਨਹੀਂ ਹੋਏ, ਇਹਨਾਂ ਦੇ ਬਾਦਲ ਪਰਿਵਾਰ ਨੇ ਇਹ ਇੱਥੋਂ ਤੱਕ ਗੱਲ ਲੈ ਕੇ ਆਂਦੀ ਆ। ਤੇ ਅੱਜ ਇਹ ਅਕਾਲ ਤਖਤ ਸਾਹਿਬ ਤੋਂ ਆਇਆ ਵਾ ਕਿ 2 ਦਸੰਬਰ ਨੂੰ ਜਿਹੜੇ ਹੁਣ ਤੱਕ ਪਿਛਲੇ 10-12 ਸਾਲਾਂ ਜਦੋਂ ਤੋਂ ਸਰਕਾਰ ਬਣੀ ਆ ਇਹਨਾਂ ਦੀ 2007 ਤੋਂ, ਉਹ ਸਾਰੇ ਜਿਹੜੇ ਵਰਕਿੰਗ ਕਮੇਟੀ ਮੈਂਬਰ ਜਾਂ ਕੈਬਨਿਟ ਮਿਨਿਸਟਰ ਤੇ ਜਿਹੜੇ ਆ 3 ਜਥੇਦਾਰ ਨੇ, ਇਹਨਾਂ ਨੇ ਸਾਸੇ ਵਾਲੇ ਦੇ ਰੋਲੇ 'ਚ ਚੰਦ ਚਾੜਿਆ, ਇਹਨਾਂ ਸਾਰਿਆਂ ਨੂੰ ਸੱਦਿਆ ਅਕਾਲ ਤਖਤ ਸਾਹਿਬ ਤੇ ਬੜਾ ਰੌਲਾ ਪਿਆ ਹੋਇਆ ਕਿ ਜੀ ਉਧਰ ਨਵੇੜਾ ਹੋ ਜੂ। ਉਹ ਨਵੇੜਨ ਨੂੰ ਪਹਿਲਾਂ ਹੀ ਫਿਰਦੇ ਆ। ਇਹ ਤਾਂ ਖਾਲਸਾ ਪੰਥ ਦਾ ਇੱਕ ਦਬਾਅ ਸੀ ਕਿ ਭਾਈ ਜਾਂ ਤਾਂ ਚੱਜ ਹਲ ਦੀ ਤਨਖਾਹ ਲਾਇਓ, ਨਹੀਂ ਫਿਰ ਜਿਵੇਂ ਗੁਰਬਚਨ ਸਿੰਘ ਵੇਲੇ ਰੌਲਾ ਪਿਆ ਹੁਕਮਨਾਮੇ ਦਾ ਉਵੇਂ ਰੌਲਾ ਪੈ ਸਕਦਾ। ਤੇ ਇਸ ਗੱਲ ਦਾ ਹੱਲ ਕੀ ਕੱਢਿਆ, ਕਦੇ ਵਿਰਸਾ ਸਿੰਘ ਬਲਟੋਹਾ ਬੋਲਣ ਲੱਗ ਜਾਂਦਾ ਹੈ, ਕਦੇ ਹਰਵਿੰਦਰ ਸਰਨੇ ਨੇ ਪਿੱਛੇ ਜੇ ਇੱਕ ਵਾਰੀ ਸ਼ੁਰੂ ਕੀਤਾ ਸੀ ਕੰਮ, ਇੱਕ ਜਥੇਦਾਰ ਆ ਕੋਈ ਰਣਜੀਤ ਸਿੰਘ ਗੌਹਰ, ਉਹ ਅੱਜ ਕੱਲ੍ਹ ਝਗੜਾ ਮਾਰਨ ਲੱਗਿਆ ਹੋਇਆ। ਇਵੇਂ ਹੀ ਜਦੋਂ ਇਹਨੇ ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਨੇ, ਤਾਂ ਉੱਥੇ ਕਈ ਜਿਹੜੇ ਪਿੱਟਣ ਲੱਗ ਗਏ ਵੀ ਜੇ ਅਸਤੀਫਾ ਨਹੀਂ ਮੰਨਣਾ ਚਾਹੀਦਾ। ਕੁੱਲ ਮਿਲਾ ਕੇ ਇੱਕ ਮਾਹੌਲ ਜਿਹੜਾ ਹੈ ਉਹ ਇਹੋ ਜਿਹਾ ਬਣਾਇਆ ਜਾ ਰਿਹਾ ਕਿ ਜਥੇਦਾਰ ਸਾਹਿਬਾਨ ਡਰ ਜਾਣ ਤੇ ਉਹ ਫੈਸਲਾ ਦੇਣ ਜਿਹਦੇ ਨਾਲ ਸੁਖਬੀਰ ਦਾ ਨੱਕ ਰਹਿ ਜੇ। ਸੁਖਬੀਰ ਨੂੰ ਬਚਾਉਂਦੇ ਬਚਾਉਂਦੇ ਬਾਦਲ ਦਲ ਦਾ ਭੋਗ ਪੂਰੀ ਤਰ੍ਹਾਂ ਪਵਾਉਣਗੇ, ਇਹ ਸਾਫ਼ ਦਿਖਦਾ। ਤੇ ਉਹ ਬਾਬਾ ਧੁੰਮਾ ਸ਼ਾਇਦ ਪਹਿਲਾਂ ਹੀ ਸੋਚ ਗਿਆ ਵੀ ਇਹਨਾਂ ਨੇ ਤਾਂ ਚੰਦ ਚਾੜਨਾ ਹੀ ਆ, ਆਪਾਂ ਫਿਰ ਦੂਜੇ ਪਾਸੇ ਚੱਲਦੇ ਆ। ਸੋ ਕੁੱਲ ਮਿਲਾ ਕੇ ਜਿਹੜਾ ਸਾਡੀ ਕੌਮ ਦਾ ਇਸ ਮੌਕੇ ਅਸਲ ਵਿੱਚ ਰਾਹ ਬਣਦਾ, ਉਹ ਬਣਦਾ ਖਾਲਿਸਤਾਨ ਦਾ ਰਾਹ। ਨਹੀਂ ਤਾਂ ਏਦਾਂ ਹੀ ਸਾਡੀ ਕੌਮ ਦੇ ਵਿੱਚੋਂ ਲੀਡਰ ਬੰਦਿਆਂ ਨੂੰ ਫੜ ਕੇ ਬੀਜੇਪੀ ਵਾਲੇ, ਸੈਂਟਰ ਵਾਲੇ, ਕਿ ਚਾਲੋ ਘਮਾਣ ਸਾਹਿਬ ਇੱਥੇ ਬੈਠਾ, ਤੈਨੂੰ ਦਿੰਨੇ ਆ ਵਧੀਆ ਕੋਠੀ, ਵਧੀਆ ਦਿੰਨੇ ਆ ਗੱਡੀ, ਤੂੰ ਆਪਦੇ ਨਾਲ 5-4 ਟੋਟਰੂ ਜੇ ਫੜ ਲਾ ਤੇ ਤੇਰੀ ਮੋਦੀ ਨਾਲ ਲਹਾ ਦਿੰਨੇ ਆ ਫੋਟੋ, ਤੇ ਤੂੰ ਨਾ ਲੋਕਾਂ ਨੂੰ ਇੱਥੇ ਕਹਿੰਦਾ ਫਿਰੀ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਾਵਾਂਗੇ। ਤੇ ਕਈ ਏਦਾਂ ਜਾਲ 'ਚ ਫਸੇ ਹੋਏ ਆ, ਸਾਰੇ ਬਥੇਰੇ ਤੁਰੇ ਫਿਰਦੇ ਆ ਇੱਥੇ। ਉਹਨਾਂ ਤੇ ਹਾਸਾ ਆਉਂਦਾ ਵੀ ਤੁਸੀਂ ਕਿਹੜੇ ਚੱਕਰ 'ਚ ਫਸੇ ਫਿਰਦੇ ਹੋ। ਉਹਨਾਂ ਨੇ ਤਾਂ ਤੁਹਾਨੂੰ ਪੰਥ ਵਿੱਚ ਵੱਧ ਤੋਂ ਵੱਧ ਡਿਵੀਜ਼ਨਸ ਪਾਉਣ ਲਈ ਵਰਤਣਾ, ਕਿਉਂਕਿ ਜਿਹੜਾ ਵੀ ਬੰਦਾ ਇੱਕ ਵਾਰੀ ਮੋਦੀ ਦੇ ਨਾਲ, ਅਮਿਤ ਸ਼ਾਹ ਨਾਲ ਜਾਂ RSS ਨਾਲ ਜਦੋਂ ਉਹਦੇ ਨਾਲ ਕਲੰਕਿਤ ਹੋ ਗਿਆ, ਉਹਨੂੰ ਖਾਲਸਾ ਪੰਥ ਨੇ ਤੋਏ ਤੋਏ ਕਰਨੀ ਹੋਈ ਆ। ਫਿਰ ਜਿਵੇਂ ਕੋਈ ਟਾਊਟ ਹੁੰਦਾ, ਉਹ ਜਦੋਂ ਥਾਣੇ 'ਚ ਕੋਈ ਮੁਖਬਰੀ ਕਰ ਦੇਵੇ ਤੇ ਪਿੰਡ 'ਚ ਉਹਦਾ ਰੌਲਾ ਪੈ ਜਾਂਦਾ, ਫਿਰ ਪਿੰਡ ਵਾਲੇ ਉਹਨੂੰ ਟਾਊਟ ਮੰਨ ਕੇ ਉਹਦੇ ਨਾਲ ਕੋਈ ਦੁਆ ਸਲਾਮ ਨਹੀਂ ਕਰਦੇ। ਥਾਣੇ ਵਾਲੇ ਕਹਿੰਦੇ ਹੁਣ ਤੂੰ ਸਾਡੇ ਕੰਮ ਦਾ ਹੀ ਨਹੀਂ ਰਿਹਾ, ਹੁਣ ਅਸੀਂ ਤੇਰਾ ਕੀ ਅਚਾਰ ਪਾਉਣਾ। ਤੇ ਨਾ ਤਾਂ ਉਹ ਘਰ ਦਾ ਰਹਿੰਦਾ ਤੇ ਨਾ ਘਾਟ ਦਾ ਰਹਿੰਦਾ। ਇਸ ਤਰੀਕੇ ਨਾਲ ਫਿਰ ਉਹ ਬੰਦਾ ਮਥਾਜ ਬਣ ਜਾਂਦਾ ਬੀਜੇਪੀ ਦਾ, RSS ਦਾ ਜਾਂ ਮੁਲਕ ਦੇ ਸਿਸਟਮ ਦਾ। ਇਸ ਤਰੀਕੇ ਦੇ ਨਾਲ ਬੜੇ ਇੱਥੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਇਹੋ ਜਿਹੀ ਕਰਤੂਤ ਕਰ ਲਈ, ਪੰਥ ਦੀ ਨਜ਼ਰ 'ਚ ਉਹ ਖਤਮ ਹੋ ਗਈ। ਸੋ ਸਾਨੂੰ ਸਾਰਿਆਂ ਨੂੰ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਕਰਦਿਆਂ ਵਕਤ ਜਿੱਥੇ ਇਹਨਾਂ ਬੰਦਿਆਂ ਤੇ ਤਰਸ ਕਰਨਾ ਚਾਹੀਦਾ, ਜਿਨ੍ਹਾਂ ਨੂੰ ਭਾਰਤੀ ਹਾਕਮਾਂ ਉੱਤੇ, ਭਾਰਤੀ ਸਟੇਟ ਉੱਤੇ ਅਜੇ ਵੀ ਯਕੀਨ ਆ। ਜਿਹੜਾ 2 ਇੱਥੇ ਅਰਦਾਸਾਂ ਚੇਤੇ ਆਉਂਦੀਆਂ ਨੇ,
ਇੱਕ ਤਾਂ ਬੀਬਾ ਹਰਸਿਮਰਤ ਕੌਰ ਵਾਲੀ ਅਰਦਾਸ ਆ ਕਿ ਜੇ ਅਸੀਂ ਉਹ ਸੁਖਬੀਰ ਨੇ ਵੀ ਇਹ ਕੀਤੀ ਸੀ ਅਰਦਾਸ ਵੀ ਜੇ ਅਸੀਂ ਬੇਅਦਬੀ ਕੀਤੀ ਆ ਕਰਾਈ ਆ ਜਾਂ ਤੇ ਸਿਆਸਤ ਕਰਨ ਵਾਲੇ ਤੇ ਕੱਖ ਨਾ ਰਵੇ, ਉਹ ਵੀ ਪੂਰੀ ਹੋ ਗਈ। ਇਵੇਂ ਹੀ ਇੱਕ ਬਾਬਾ ਹਰਨਾਮ ਸਿੰਘ ਧੁੰਮੇ ਦੇ ਵਾਲੀ ਅਰਦਾਸ ਆ ਬਈ ਜੀ ਬਾਦਲ ਸਾਹਿਬ ਲਈ ਉਹ ਕਰਿਆ ਕਰੋ, ਅਰਦਾਸ ਕਰਿਆ ਕਰੋ ਨਹਾ ਧੋ ਕੇ ਇਹਦੀ ਚੜ੍ਹਦੀ ਕਲਾ ਲਈ। ਇਵੇਂ ਦੀ ਇੱਕ ਅਰਦਾਸ ਹੁਣ ਪੰਥ ਨੂੰ ਮੈਨੂੰ ਲੱਗਦਾ ਆਪਾਂ ਕਿਹਾ ਕਰੋ ਵੀ ਭਾਈ ਸਾਰੇ ਅਰਦਾਸ ਕਰੋ ਵੀ ਆ ਜਿਹੜੀ ਸਾਡੀ ਲੀਡਰਸ਼ਿਪ ਆ ਨਾ ਇਹਨੂੰ ਕੋਈ ਅਕਲ ਆ ਜਾਵੇ ਕਿ ਭਾਰਤੀ ਹਕੂਮਤੀ ਨਿਜ਼ਾਮ ਜਿਹੜਾ ਹੈ ਉਹ ਤੁਹਾਨੂੰ ਕਾਣੇ ਕਰ ਰਿਹਾ, ਉਹ ਤੁਹਾਨੂੰ ਤੁਹਾਡੀ ਕੌਮ ਦੀ ਨਜ਼ਰ ਵਿੱਚ ਗਰਕ ਕਰ ਰਿਹਾ, ਉਹ ਤੁਹਾਡੇ ਇਤਿਹਾਸ ਵਿੱਚ ਤੁਹਾਨੂੰ ਗਲਤ ਦਰਸਾ ਰਿਹਾ। ਬਚੂਗਾ ਉਹ ਜਿਹੜਾ ਇਹਨਾਂ ਦਾ ਯਕੀਨ ਨਹੀਂ ਕਰੂਗਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸੇ ਕਰਕੇ ਮਹਾਨ ਹੈਗੇ ਕਿਉਂਕਿ ਉਹਨਾਂ ਨੇ ਇਹਨਾਂ ਦਾ ਯਕੀਨ ਨਹੀਂ ਕੀਤਾ। ਬਥੇਰਾ ਉਹਨਾਂ ਕੋਲੇ ਆਉਂਦੇ ਰਹੇ ਵੀ 2 ਮਿੰਟ ਬੀਬੀ ਨਾਲ ਤੁਹਾਡੀ ਗੱਲ ਕਰਾ ਦਿੰਦੇ ਆ ਜੀ, ਮਿਲ ਲਓ ਜੀ ਫਲਾਨਾ। ਪਰ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਜ ਉਹਨਾਂ ਦੀ ਇਤਿਹਾਸ ਵਿੱਚ ਖਾਸ ਤੌਰ ਦੇ ਉੱਤੇ ਇੱਜ਼ਤ ਕਿਉਂ ਆ ਜਿਹੜੇ ਬਾਕੀ ਤੁਰੇ ਫਿਰਦੇ ਆ ਜੋ ਮਰਜ਼ੀ ਬਣੇ ਫਿਰੋ ਜੀ, ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਫੱਟੀਆਂ ਲਵਾ ਲਓ, ਕੋਠੀਆਂ ਕਾਰਾਂ ਜੋ ਮਰਜ਼ੀ ਤੁਸੀਂ ਲਈ ਫਿਰੋ, ਪਰ ਤੁਹਾਡਾ ਉਹ ਸਤਿਕਾਰ ਨਹੀਂ ਬਣੇਗਾ ਜਿਹੜਾ ਤੁਹਾਡਾ ਇਸ ਸਿਸਟਮ ਦੇ ਨਾਲ ਮੱਥਾ ਲਾ ਕੇ ਬਣਨਾ। ਜਿਹੜਾ ਦਿੱਲੀ ਦੀ ਚਾਕਰੀ ਕਰੂ, ਜਿਹੜਾ ਭਾਰਤ ਮਾਤਾ ਦੇ ਗੁਣ ਗਾਊ, ਜਿਹੜਾ ਬੀਜੇਪੀ RSS ਦੇ ਨਾਲ ਤਾਲਮੇਲ ਕਰੂ, ਉਹ ਕਦੇ ਵੀ ਸਿੱਖ ਇਤਿਹਾਸ ਵਿੱਚ ਸਤਿਕਾਰਤ ਨਹੀਂ ਹੋ ਸਕਦਾ। ਤੇ ਜਿਹਨੂੰ ਇਹ ਗੱਲ ਸਮਝਣ ਲਈ ਟਿਊਸ਼ਨ ਰੱਖਣ ਦੀ ਲੋੜ ਪੈਂਦੀ ਆ, ਉਹ ਕਾਹਦਾ ਵਿਦਵਾਨ, ਕਾਹਦਾ ਸੰਤ ਤੇ ਕਾਹਦੀ ਉਹਦੀ ਸਮਝ। ਇਹ ਤਾਂ ਸਾਡੇ ਪਿੰਡਾਂ ਦੇ ਮੋੜ ਤੇ ਬੈਠੇ ਬੰਦਿਆਂ ਨੂੰ ਵੀ ਪਤਾ ਵੀ ਜਿਹਦਾ ਮੂੰਹ ਦਿੱਲੀ ਵੱਲ ਹੋ ਜੇ ਨਾ ਉਹਦੀ ਅੰਮ੍ਰਿਤਸਰ ਵੱਲ ਪਿੱਠ ਹੋ ਜਾਂਦੀ ਹੈ। ਸ਼ੰਭੂ ਬਾਰਡਰ ਤੇ ਜੇ ਖੜੇ ਨਾ ਕੋਈ ਪੰਜਾਬ ਦੇ ਹੱਦ ਤੇ, ਦਿੱਲੀ ਵੱਲ ਨੂੰ ਮੂੰਹ ਕਰ ਲਓ, ਦਿੱਲੀ ਵੱਲ ਨੂੰ ਤੁਰ ਪਓ, ਫਿਰ ਅੰਮ੍ਰਿਤਸਰ ਵੱਲ ਪਿੱਠ ਹੋ ਜਾਂਦੀ ਹੈ। ਜਾਣੀ ਕਿ ਪੰਥ ਨਾਲ ਉਹ ਬੰਦਾ ਧਰੋਹ ਕਮਾਊਗਾ, ਉਹ ਸਿੱਖੀ ਦੀਆਂ ਜੜ੍ਹਾਂ ਵੱਢੂਗਾ, ਉਹ ਸਿੱਖੀ ਦਾ ਦੁਸ਼ਮਣ ਬਣ ਜਾਊਗਾ, ਪਰ ਉਹ ਪੰਥ ਦੇ ਨਜ਼ਰ ਦੇ ਵਿੱਚ ਕਦੇ ਵੀ ਸਤਿਕਾਰਿਆ ਨਹੀਂ ਜਾਊਗਾ। ਉਹ ਦਿੱਲੀ ਵਾਲਿਆਂ ਦੇ ਵੀ ਕੰਮ ਦਾ ਨਹੀਂ, ਉਹ ਦਿੱਲੀ ਵਾਲੇ ਵੀ ਉਹਨੂੰ ਸਿਰਫ ਵਰਤਦੇ ਆ। ਤੇ ਜਿਹੜੇ ਆ ਹੁਣ ਤਾਜ਼ੇ ਵਿਚਾਰੇ ਭਾਰਤ ਮਾਤਾ ਦੇ ਪਿੱਠੂ ਬਣਨ ਤੁਰੇ ਹੋ, ਤੁਸੀਂ ਖੁਸ਼ਵੰਤ ਸਿੰਘ ਨਾਲੋਂ ਵੱਧ ਤਾਂ ਨਹੀਂ ਉਹਨਾਂ ਦੀ ਚਾਪਲੂਸੀ ਕਰ ਸਕੋਗੇ। ਤੇ ਖੁਸ਼ਵੰਤ ਸਿੰਘ ਜਦੋਂ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਉਹ ਤੇ ਅੰਬੈਸੀਆਂ 'ਚ ਲੁਕਦਾ ਫਿਰਦਾ ਸੀ। ਹਰਕਿਸ਼ਨ ਸਿੰਘ ਸਰਜੀਤ ਵਰਗੇ ਹੋਰ ਬੜੇ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਸਿੱਖਾਂ ਦੇ ਖਿਲਾਫ ਚੱਲ ਕੇ ਭਾਰਤ ਮਾਤਾ ਨੂੰ ਸੰਤੁਸ਼ਟ ਕਰਨ ਦੀ, ਪਰ ਸਾਰੇ ਰੁਲ ਗਏ। ਸੋ ਅਸੀਂ ਆਪਦੀ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਇਹਨਾਂ ਵਿਚਾਰਿਆਂ ਦੇ ਉੱਤੇ ਤਰਸ ਕਰਨ ਨੂੰ ਜੀ ਕਰਦਾ, ਉੱਥੇ ਆਪਦੀ ਕੌਮੀ ਫਰਜ਼ ਕਿ ਆਪਾਂ ਨੂੰ ਨਿਸ਼ਾਨਾ ਜਿਹੜਾ, ਜਿਵੇਂ ਉਹ ਹਿੰਦੂਆਂ ਨੂੰ ਅਰਜਨ ਦਾ ਕਿਹਾ ਹੋਇਆ ਨਾ ਕਿ ਜੀ ਮੈਨੂੰ ਤਾਂ ਇਕੱਲੀ ਉਹ ਅੱਖ ਦਿਖਦੀ ਆ, ਆਪਾਂ ਆਪਦਾ ਨਿਸ਼ਾਨਾ ਖਾਲਿਸਤਾਨ ਦੇ ਉੱਤੇ ਨਜ਼ਰ ਰੱਖੋ, ਉਧਰ ਨੂੰ ਸਿੱਧਤ ਕਰਕੇ ਤੁਰੋ। ਦੂਜੀ ਜਿਹੜੀ ਗੱਲ ਹੈ, ਇਹ ਭੁੱਲ ਜੋ ਵੀ ਉੱਥੋਂ ਕੁਝ ਮਿਲੂਗਾ। ਉਹ ਲੋਕ ਨੇ ਜਿਹੜੇ ਕਹਿੰਦੇ ਸੀਗੇ ਅਸੀਂ 5 ਪਿੰਡ ਕੀ ਤੈਨੂੰ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਣੀ, ਇਹ ਉਹ ਲੋਕ ਨੇ। ਤੀਜੀ ਗੱਲ, ਸਾਡੇ ਸਾਹਮਣੇ ਸਾਰੇ ਸੰਸਾਰ ਦੇ ਵਿੱਚ ਸਿੱਖ ਬੈਠੇ ਆ, ਕੋਈ ਲੋੜ ਨਹੀਂ ਉਹਨਾਂ ਜੱਬੜਾਂ ਦੇ ਮਗਰ ਲੱਗਣ ਦੀ ਜਿਹੜੇ ਕਹਿੰਦੇ ਹੁੰਦੇ ਆ ਜੇ ਬਾਹਲੇ ਔਖਿਓ ਬਾਹਲਾ ਖਾਲਿਸਤਾਨ ਚੜਿਆ ਤੇ ਪੰਜਾਬ ਆ ਜਾਓ। ਜੇ ਤੁਸੀਂ ਕੈਨੇਡਾ, ਅਮਰੀਕਾ, ਇੰਗਲੈਂਡ, ਅਫਰੀਕਾ ਜਿੱਥੇ ਮਰਜ਼ੀ ਬੈਠ ਕੇ ਇੰਡੀਆ ਦਾ, ਪੰਜਾਬ ਦਾ, ਤੁਸੀਂ ਇੱਥੇ ਬੈਠ ਕੇ ਉਹਨਾਂ ਦਾ ਜਿਹੜਾ ਹੈਗਾ ਹੋ ਜਾਂਦਾ ਨਾ, ਜਦੋਂ ਚੀਕਾਂ ਮਾਰਦੇ ਆ ਹਾਏ ਫਲਾਣੇ ਮੁਲਕ 'ਚ ਬੈਠੇ ਨੇ, ਆਹ ਕਹਿਤਾ ਉਹ ਕਰਤਾ। ਅਸੀਂ ਤਾਂ ਘੜੇ ਦੀ ਮੱਛੀਆਂ, ਇੱਥੇ ਜਦੋਂ ਮਰਜ਼ੀ ਕੋਈ 4 ਲੜੂਆਂ ਨੂੰ ਦੇ ਕੇ 5000 ਰੁਪਈਆ ਸਮੈਕ ਦੀ ਪੁੜੀ ਸਾਨੂੰ ਗੋਲੀ ਮਰਵਾ ਦੇਣਗੇ। ਸਾਡਾ ਇੱਥੇ ਆਉਣ ਦਾ ਛੱਡੋ, ਤੁਸੀਂ ਸਾਰੇ ਸੰਸਾਰ ਵਿੱਚ ਬੈਠ ਕੇ ਜਿਸ ਤਰੀਕੇ ਨਾਲ ਕੌਮ ਦੀ ਸੇਵਾ ਕਰ ਸਕਦੇ ਹੋ, ਖਾਲਿਸਤਾਨ ਦੀ ਗੱਲ ਨੂੰ ਅੱਗੇ ਲੈ ਕੇ ਜਾ ਸਕਦੇ ਹੋ। ਤੁਸੀਂ ਕੀ ਖਾਂਦੇ ਹੋ, ਕੀ ਪਹਿਨਦੇ ਹੋ, ਕੀ ਤੁਸੀਂ ਕਰਦੇ ਹੋ, ਕਿਹੜੀ ਮਰਿਆਦਾ ਨੂੰ ਮੰਨਦੇ ਹੋ, ਤੁਸੀਂ ਮੂੰਹ ਸਿਰ ਮੁੰਨਿਆ ਹੋਇਆ ਕੇਸ ਰੱਖੇ ਹੋਏ ਨੇ, ਕੋਈ ਮਤਲਬ ਨਹੀਂ। ਪਰ ਇੱਕ ਨਿਸ਼ਾਨਾ ਖਾਲਿਸਤਾਨ, ਖਾਲਿਸਤਾਨ ਦੇ ਉੱਤੇ ਇਕੱਠੇ ਹੋਈਏ, ਖਾਲਿਸਤਾਨ ਦੇ ਨਾਂ ਤੇ ਆਪਾਂ ਅੱਗੇ ਵਧੀਏ, ਇਹੀ ਬੇਨਤੀ ਕਰਦਾ ਹੋਇਆ ਕਿ ਸਮਾਪਤੀ ਆ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।